ਦੇਸ਼ ਵਿਦੇਸ਼ ਵਿੱਚ ਇੰਡੋਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਮੈਂ ਵਰਿੰਦਰ ਅਲੀ ਸ਼ੇਰ ਤੁਹਾਡੇ ਸਾਹਮਣੇ ਹਾਜ਼ਰ ਹਾਂ ਅੱਜ ਦਾ ਪ੍ਰੋਗਰਾਮ ਸਨਮੁਖ ਲੈ ਕੇ। ਤੇ ਅੱਜ ਦੇ ਪ੍ਰੋਗਰਾਮ ਸਨਮੁਖ ਦੇ ਵਿੱਚ ਅਸੀਂ ਤੁਹਾਡੇ ਸਾਹਮਣੇ ਰੂਬਰੂ ਕਰਨ ਜਾ ਰਹੇ ਹਾਂ, ਸਨਮੁਖ ਕਰਨ ਜਾ ਰਹੇ ਹਾਂ। ਤੇ ਉਹ ਸਾਡੇ ਐਡੀਲੇਡ ਤੋਂ ਮੁੱਖ ਮਹਿਮਾਨ ਰਿਸ਼ੀ ਗੁਲਾਟੀ ਜੀ। ਰਿਸ਼ੀ ਗੁਲਾਟੀ ਜੀ, ਇੰਡੋਰ ਟੀਵੀ ਦੇ ਵਿਹੜੇ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। बहुत बहुत शुक्रिया वरिंदर अली शेर जी ਤੇ ਬਹੁਤ ਬਹੁਤ ਸ਼ੁਕਰੀਆ ਇੰਡੋਜ਼ ਟੀਵੀ ਆਸਟ੍ਰੇਲੀਆ ਦਾ ਜਿਨ੍ਹਾਂ ਨੇ ਕਿ ਅੱਜ ਇਸ ਪ੍ਰੋਗਰਾਮ ਸਨਮੁਖ ਦੇ ਜ਼ਰੀਏ ਆਪਣੇ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਦੋਸਤੋ, ਰਿਸ਼ੀ ਗੁਲਾਟੀ ਜੀ ਬਾਰੇ ਜੇ ਮੈਂ ਥੋੜਾ ਜਿਹਾ ਦੱਸਣਾ ਚਾਹਾਂ ਤਾਂ ਰਿਸ਼ੀ ਗੁਲਾਟੀ ਜੀ ਤਕਰੀਬਨ 10-12 ਸਾਲ ਤੋਂ ਆਸਟ੍ਰੇਲੀਆ ਦੀ ਧਰਤੀ ਤੇ ਰਹਿ ਰਹੇ ਨੇ ਤੇ ਪਿਛਲੇ ਲੰਮੇ ਅਰਸੇ ਤੋਂ ਇਹ ਮਨੋ ਵਿਗਿਆਨ ਦੇ ਵਿਸ਼ੇ ਤੇ ਹਿਪਨੋਸਿਸ ਦੇ ਵਿਸ਼ੇ ਤੇ ਕੰਮ ਕਰ ਰਹੇ ਨੇ। ਮਾਨਸਿਕ ਤਣਾਅ, ਗੁੱਸਾ, ਐਂਜ਼ਾਈਟੀ ਜਾਂ ਡਿਪਰੈਸ਼ਨ ਜੋ ਆਪਾਂ ਕਹਿ ਦਿੰਦੇ ਆ, ਉਹਨਾਂ ਨਾਲ ਉਲਝ ਰਹੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਤੇ ਉਹਨਾਂ ਦੇ ਪਿੱਛੇ ਕਾਰਨ ਕੀ ਨੇ, ਉਹਨਾਂ ਦੇ ਵਿਸ਼ੇ ਤੇ ਕਾਫੀ ਲੰਬੇ ਦੌਰ ਰਿਸਰਚ ਕਰ ਰਹੇ ਨੇ ਤੇ ਸੇਵਾ ਵੀ ਕਰ ਰਹੇ ਨੇ। ਤੇ ਰਿਸ਼ੀ ਜੀ ਨੇ ਪਿੱਛੇ ਹੀ ਹਾਲਾਂਕਿ ਜੋ ਅੱਜ ਦੀਆਂ ਪ੍ਰੋਬਲਮਸ ਨੇ, ਮਾਨਸਿਕ ਤਣਾਅ, ਗੁੱਸਾ, ਐਂਜ਼ਾਈਟੀ, ਡਿਪਰੈਸ਼ਨ, ਜਿਹਦੇ ਨਾਲ ਅਸੀਂ ਸਾਰੇ ਹੀ ਕਿਵੇਂ ਨਾ ਕਿਵੇਂ ਜੂਝ ਰਹੇ ਹਾਂ, ਤੇ ਉਹਨਾਂ ਦੇ ਵਿਸ਼ਿਆਂ ਦੇ ਉੱਪਰ ਕਿਤਾਬ ਲੈ ਕੇ ਆਏ ਨੇ, ਜ਼ਿੰਦਗੀ ਅਜੇ ਬਾਕੀ ਹੈ। ਜ਼ਿੰਦਗੀ ਅਜੇ ਬਾਕੀ ਹੈ, ਵਾਕਈ ਹੀ ਇਹ ਕਿਤਾਬ ਕਿਵੇਂ ਨਾ ਕਿਵੇਂ ਇੱਕ ਮੋਟੀਵੇਸ਼ਨ ਵੀ ਸਾਨੂੰ ਦਿਖਾ ਰਹੀ ਹੈ ਤੇ ਪਰ ਜੇ ਅਸੀਂ ਬੈਕਗ੍ਰਾਉਂਡ 'ਚ ਹੱਥ ਮਾਰੀਏ ਤਾਂ ਥੋੜਾ ਜਿਹਾ ਇੱਕ ਸੈਡਨੈਸ ਵੱਲ ਵੀ ਲੈ ਕੇ ਜਾਂਦੀ ਹੈ। ਪਰ ਜ਼ਿੰਦਗੀ ਅਜੇ ਬਾਕੀ ਹੈ ਬਾਰੇ ਜ਼ਿਆਦਾ ਤੋਂ ਜ਼ਿਆਦਾ ਅਸੀਂ ਰਿਸ਼ੀ ਜੀ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਰਿਸ਼ੀ ਜੀ, ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੋਗੇ ਕਿ ਜ਼ਿੰਦਗੀ ਅਜੇ ਬਾਕੀ ਹੈ ਕਿਤਾਬ ਦੇ ਮੇਨ ਕਿਹੜੇ ਵਿਸ਼ਿਆਂ ਤੇ ਤੁਸੀਂ ਗੌਰ ਕੀਤੀ ਹੈ? ਜੀ ਹਾਂ, ਇਸ ਕਿਤਾਬ ਦੇ ਵਿੱਚ ਮੇਨਲੀ 3 ਵਿਸ਼ਿਆਂ ਤੇ ਗੱਲਬਾਤ ਕੀਤੀ ਗਈ ਹੈ। 3 ਟੌਪਿਕਸ ਨੇ ਇਸ ਕਿਤਾਬ ਦੇ। ਪਹਿਲਾ ਹੈ ਹਿਪਨੋਸਿਸ, ਜਿਹੜਾ ਕਿ ਮੇਰੇ ਕੰਮ ਕਰਨ ਦਾ ਤਰੀਕਾ ਹੈ। ਦੂਸਰਾ ਹੈ ਡੋਮੈਸਟਿਕ ਵਾਇਲੈਂਸ ਐਂਡ ਤੀਸਰਾ ਹੈ ਸੁਸਾਈਡ। ਵਰਿੰਦਰ ਜੀ, ਇਸ ਵਾਸਤੇ ਪਹਿਲਾਂ 12 ਟੌਪਿਕਸ ਦੀ ਮੈਂ ਚੋਣ ਕੀਤੀ ਸੀ, ਬਟ ਜਦੋਂ ਮੈਨੂੰ ਕਿਸੇ ਕੰਮ ਵਾਸਤੇ, ਕਿਸੇ ਵਿਸ਼ੇ ਵਾਸਤੇ ਥੋੜੀ ਜਿਹੀ ਰਿਸਰਚ ਕਰਨ ਦੀ ਲੋੜ ਪਈ ਤਾਂ ਮੈਨੂੰ ਲੱਗਿਆ ਕਿ ਜੋ ਮੇਰੀ ਕੁਆਲੀਫਿਕੇਸ਼ਨ ਹੈ ਜਾਂ ਫਿਰ ਜਿੰਨਾ ਕੁ ਮੇਰਾ ਹਜੇ ਇਸ ਖੇਤਰ ਵਿੱਚ ਤਜਰਬਾ ਹੈ ਉਹ ਹਜੇ ਇੰਨਾ ਨਹੀਂ ਹੈ ਕਿ ਇੱਕ ਅੱਜ ਦੇ ਲੈਵਲ ਦੀ ਉਸ 'ਚ ਜਾਣਕਾਰੀ ਦਿੱਤੀ ਜਾ ਸਕੇ। ਸੋ ਇਸ ਕਿਤਾਬ ਨੂੰ ਮੈਂ ਸਮੇਂ ਦੇ ਹਾਣ ਦੀ ਬਣਾਉਣ ਵਾਸਤੇ ਇਸ ਨੂੰ ਰਿਸਰਚ ਬੇਸਡ ਕਿਤਾਬ ਬਣਾਉਣ ਦਾ ਫੈਸਲਾ ਕੀਤਾ ਔਰ ਇਸ ਦੇ ਵਿੱਚ ਇਹੋ ਜਿਹੇ ਟਰਮਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਜਿਨ੍ਹਾਂ ਦੇ ਬਾਰੇ ਕਿ ਅਸੀਂ ਸ਼ਾਇਦ ਹਜੇ ਤੱਕ ਕਾਫੀ ਲੋਕਾਂ ਨੇ ਸੁਣਿਆ ਨਹੀਂ ਹੈ, ਜਿਵੇਂ ਕਿ ਫੋਰ ਐਗਜ਼ਾਮਪਲ ਬੋਇਲਿੰਗ ਫਰੋਗ ਦੀ ਟਰਮ ਹੈ ਜਾਂ ਫਿਰ ਇਸ ਵਿੱਚ ਪਾਵਰ ਐਂਡ ਕੰਟਰੋਲ ਹੈ ਜਾਂ ਕੁਝ ਹੋਰ ਵੀ ਟਰਮਸ ਨੇ, ਗੈਸ ਲਾਈਟਿੰਗ ਵਗੈਰਾ। ਰਿਸ਼ੀ ਜੀ, ਤੁਸੀਂ ਦੱਸਿਆ ਕਿ 3 ਜਿਹੜੇ ਮੇਨ ਟੌਪਿਕ ਹੈਗੇ, ਇੱਕ ਤਾਂ ਹਿਪਨੋਸਿਸ ਜਿਹੜੀ ਵਿਧੀ ਤੇ ਤੁਸੀਂ ਕੰਮ ਕਰ ਰਹੇ ਹੋ ਤੇ ਦੂਜਾ ਤੁਸੀਂ ਘਰੇਲੂ ਹਿੰਸਾ ਬਾਰੇ ਗੱਲ ਕੀਤਾ ਤੇ ਤੀਜਾ ਆਤਮ ਹੱਤਿਆਵਾਂ ਦਾ ਵੀ ਮੇਨ ਜਿਹੜੇ ਕਿਤਾਬ ਦੇ ਮੁੱਖ ਪਹਿਲੂ ਨੇ। ਘਰੇਲੂ ਕਲੇਸ਼ ਜਿਹਨੂੰ ਆਪਾਂ ਡੋਮੈਸਟਿਕ ਵਾਇਲੈਂਸ ਕਹਿ ਦਿੰਦੇ ਆ, ਤੇ ਅੱਜ ਇਹਦੇ ਜੋ ਅੰਕੜੇ ਨੇ ਵਿਦੇਸ਼ਾਂ ਵਿੱਚ ਵੀ ਤੇ ਦੇਸ਼ਾਂ ਵਿੱਚ ਵੀ ਬਹੁਤ ਹੀ ਜ਼ਿਆਦਾ ਹੈਰਾਨ ਕਰਨ ਵਾਲੇ ਨੇ। ਕੁਝ ਅੰਕੜੇ ਸਾਡੇ ਸਾਹਮਣੇ ਆਉਂਦੇ ਨੇ ਜਿਹੜੇ ਕਿ ਪੁਲਿਸ ਰਿਕਾਰਡ ਦੇ ਵਿੱਚ ਜਾਂ ਕਹਿ ਲਓ ਦਰਜ ਹੋ ਜਾਂਦੇ ਨੇ। ਕੁਝ ਅੰਕੜੇ ਸਾਡੇ ਸਾਹਮਣੇ ਨਹੀਂ ਆਉਂਦੇ ਕਿ ਜਿਹੜੇ ਘਰਾਂ ਦੇ ਵਿੱਚ ਹੀ ਸਿਮਟ ਕੇ ਰਹਿ ਜਾਂਦੇ ਨੇ। ਤੇ ਪਹਿਲਾਂ ਮੈਂ ਅੰਕੜਾਂ ਬਾਰੇ ਜਾਣਨਾ ਚਾਹਾਂਗਾ ਟੌਪਿਕ ਤੇ ਆਉਣ ਤੋਂ ਪਹਿਲਾਂ ਕਿ ਤੁਹਾਡਾ ਇਸ ਦੇ ਵਿੱਚ ਐਕਸਪੀਰੀਅੰਸ ਰਿਹਾ ਕਿ ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਇਹ ਜੋ ਸਟੈਟਸ ਨੇ ਉਹ ਕੀ ਕਹਿੰਦੇ ਨੇ ਡੋਮੈਸਟਿਕ ਵਾਇਲੈਂਸ ਦੇ? ਡੋਮੈਸਟਿਕ ਵਾਇਲੈਂਸ ਦੇ ਜਿਹੜੇ ਅੰਕੜੇ ਨੇ ਉਹ ਤਕਰੀਬਨ ਹਰ ਦੇਸ਼ ਦੇ ਵਿੱਚ ਹੀ ਬੜੇ ਖਤਰਨਾਕ ਤਰੀਕੇ ਦੇ ਨਾਲ ਸਾਡੇ ਸਾਹਮਣੇ ਆ ਰਹੇ ਨੇ। ਬੇਸ਼ੱਕ ਉਹ ਭਾਰਤ ਦੀ ਗੱਲ ਹੈ ਜਾਂ ਆਸਟ੍ਰੇਲੀਆ ਦੀ ਜਾਂ ਫਿਰ ਦੁਨੀਆ ਦੇ ਪੱਧਰ ਤੇ ਹੈਗੇ ਨੇ। ਸੋ ਇਹ ਬੜੇ ਹਿਲਾਉਣ ਵਾਲੇ ਅੰਕੜੇ ਨੇ। ਕਿਤਾਬ ਦੇ ਵਿੱਚ ਕਾਫੀ ਤਫਸੀਲ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ। ਜੇਕਰ ਭਾਰਤ ਦੇ ਅੰਕੜੇ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਉਹ ਅੰਕੜਿਆਂ ਨੂੰ ਆਪਾਂ ਪੂਰਾ ਨਹੀਂ ਕਹਿ ਸਕਦੇ, ਕਿਉਂਕਿ ਬਹੁਤ ਸਾਰੇ ਇਹੋ ਜਿਹੇ ਪਰਿਵਾਰ ਨੇ ਜਿਹੜੇ ਕਿ ਉਹਨਾਂ ਚੀਜ਼ਾਂ ਨੂੰ, ਉਹਨਾਂ ਡੋਮੈਸਟਿਕ ਵਾਇਲੈਂਸ ਦੇ ਹਾਲਾਤਾਂ ਨੂੰ ਆਪਣੇ ਅੰਦਰ ਹੀ ਅੰਦਰ ਝੱਲ ਰਹੇ ਨੇ। ਬਹੁਤ ਸਾਰੀਆਂ ਕੁੜੀਆਂ ਨੇ, ਬਹੁਤ ਸਾਰੇ ਮੁੰਡੇ ਨੇ। ਇਕੱਲੀਆਂ ਕੁੜੀਆਂ ਬਾਰੇ ਹੀ ਅਸੀਂ ਨਹੀਂ ਕਹਿ ਸਕਦੇ ਕਿ ਉਹ ਡੋਮੈਸਟਿਕ ਵਾਇਲੈਂਸ ਦੇ ਸ਼ਿਕਾਰ ਹੋ ਰਹੇ ਨੇ, ਬਲਕਿ ਬਹੁਤ ਸਾਰੇ ਮੁੰਡੇ ਵੀ ਨੇ ਜਿਹੜੇ ਕਿ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਹੋ ਰਹੇ ਨੇ। ਸੋ ਬਹੁਤ ਸਾਰੇ ਅੰਕੜੇ ਨੇ ਜੀ ਜਿਹੜੇ ਕਿ ਹਜੇ ਸਾਡੇ ਪਰਦੇ ਤੇ ਹਨ ਹੀ ਨਹੀਂ, ਤੇ ਵਿਦੇਸ਼ਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਭਿਆਨਕ ਅੰਕੜੇ ਸਾਡੇ ਸਾਹਮਣੇ ਆ ਰਹੇ ਨੇ। ਜੇ ਥੋੜਾ ਡਿਟੇਲ ਵਿੱਚ ਗੱਲ ਕਰੀਏ ਤਾਂ ਘਰੇਲੂ ਹਿੰਸਾ ਤੁਹਾਡੇ ਅਕੋਰਡਿੰਗ ਕੀ ਹੈ, ਡੈਫੀਨੇਸ਼ਨ ਕੀ ਕਹਾਂਗੇ ਤੇ ਇਸ ਦੇ ਕੀ ਕਾਰਨ ਕੀ ਨੇ ਘਰੇਲੂ ਹਿੰਸਾ ਦੇ ਪਿੱਛੇ ਜੋ ਅੱਜ ਕੱਲ੍ਹ ਇੰਨਾ ਜ਼ਿਆਦਾ ਸਕੇਲ ਤੇ ਵੱਧ ਰਹੀ ਹੈ ਚੀਜ਼? ਘਰੇਲੂ ਹਿੰਸਾ ਨੂੰ ਅਸੀਂ ਕਈ ਭਾਗਾਂ ਦੇ ਵਿੱਚ ਵੰਡ ਸਕਦੇ ਹਾਂ, ਜਿੱਦਾਂ ਕਿ ਇਸ ਦੇ ਵਿੱਚ ਸਰੀਰਕ ਸ਼ੋਸ਼ਣ ਹੋ ਗਿਆ, ਆਰਥਿਕ ਸ਼ੋਸ਼ਣ ਹੋ ਗਿਆ, ਭਾਵਨਾਤਮਕ ਸ਼ੋਸ਼ਣ ਹੋ ਗਿਆ ਤੇ ਯੌਨ ਸ਼ੋਸ਼ਣ ਹੋ ਗਿਆ। ਸੋ ਤਕਰੀਬਨ 4 ਕਿਸਮ ਦੀਆਂ ਇਹ ਹੁੰਦੀਆਂ ਨੇ। ਤੇ ਇਹਦੇ ਕਈ ਵਾਰ ਪਰਿਵਾਰ ਦੇ ਵਿੱਚ ਇਹ ਹੁੰਦਾ ਕਿ ਜਿਵੇਂ ਆਪਾਂ ਕਹਿੰਦੇ ਮੀਆਂ ਬੀਬੀ ਦੇ ਵਿੱਚ ਨੋਕ ਝੋਕ ਅਕਸਰ ਹੁੰਦੀ ਰਹਿੰਦੀ ਹੈ ਹਨਾ, ਤੇ ਉਹ ਕਈ ਵਾਰ ਜਦੋਂ ਸਾਡੇ
ਸ਼ਿਕਾਇਤਾਂ ਮਾਤਾ ਪਿਤਾ ਤੱਕ ਪਹੁੰਚਦੀਆਂ ਨੇ ਜਾਂ ਸਾਡੇ ਭੈਣ ਭਰਾਵਾਂ ਤੱਕ ਪਹੁੰਚਦੀਆਂ ਨੇ, ਤਾਂ ਉਹ ਕਿਵੇਂ ਨਾ ਕਿਵੇਂ ਪ੍ਰੈਸ਼ਰ ਪਾ ਕੇ ਦਬਾਅ ਪਾ ਕੇ ਉਹ ਚੀਜ਼ ਦਬਾ ਦਿੱਤੀ ਜਾਂਦੀ ਹੈ, ਤੇ ਉਹ ਦਬਾਉਣ ਦੇ ਨਾਲ ਸ਼ਾਇਦ ਉਹ ਚੀਜ਼ ਘਟਦੀ ਨਹੀਂ ਹੈ, ਮੇਰੇ ਖਿਆਲ 'ਚ ਉਹ ਚੀਜ਼ ਹੋਰ ਵੱਧਦੀ ਜਾਂਦੀ ਹੈ, ਤੇ ਕਿਤੇ ਨਾ ਕਿਤੇ ਉਹਦੇ ਜੋ ਨਤੀਜੇ ਨੇ ਉਹ ਮਾੜੇ ਹੋ ਸਕਦੇ ਆ। ਇਹਦੇ ਲੱਛਣ ਕੀ ਨੇ? ਜੇ ਪਰਿਵਾਰ ਦੇ ਵਿੱਚ ਮੈਂ ਬਤੌਰ ਪਿਤਾ ਜਾਂ ਮੈਂ ਬਤੌਰ ਭਰਾ ਮੈਂ ਆਪਣੇ ਚੌਗਿਰਦੇ 'ਚ ਵੇਖ ਰਿਹਾ, ਠੀਕ ਹੈ, ਤੇ ਮੈਂ ਕਿਵੇਂ ਨੋਟਿਸ ਕਰ ਸਕਦਾ ਕਿ ਨਹੀਂ ਹੁਣ ਇਹ ਜਿਹੜਾ ਵਾਇਲੈਂਸ ਹੈ, ਜੋ ਕਲੇਸ਼ ਹੈ ਇਹਨਾਂ ਦਾ, ਉਹ ਕਲੇਸ਼ ਹਿੰਸਾ ਤੱਕ ਜਾ ਸਕਦਾ ਹੈ, ਘਰੇਲੂ ਕਲੇਸ਼ ਇਹਨਾਂ ਦਾ ਹਿੰਸਾ 'ਚ ਬਦਲ ਸਕਦਾ ਹੈ। ਤਾਂ ਮੈਂ ਬੀਇੰਗ ਐਸ ਥਰਡ ਪਰਸਨ ਮੈਂ ਕਿਵੇਂ ਪਛਾਣਾਂਗਾ ਕਿ ਇਹਦੇ ਲੱਛਣ ਕੀ ਨੇ? ਹੁਣ ਇਸ ਟੌਪਿਕ ਘਰੇਲੂ ਹਿੰਸਾ ਦੇ ਦੋ ਪ੍ਰਕਾਰ ਦੀ ਆਪਾਂ ਮੇਨਲੀ ਗਿਣ ਲਈਏ, 4 ਕਿਸਮ ਦੀ ਮੈਂ ਹੋਰ ਦੱਸੀ ਹੈ, ਜਿਹੜੀ ਕਿ ਇੱਕ ਮੀਆਂ ਬੀਵੀ ਦੇ ਵਿੱਚ ਸੰਭਵ ਹੈਗੀ ਹੈ। ਇਸ ਨੂੰ ਜੇਕਰ ਆਪਾਂ ਇਹ ਕਹਿ ਦਈਏ ਕਿ ਜੇਕਰ ਵਿੱਚ ਪਰਿਵਾਰ ਦੇ ਮੈਂਬਰ ਨਣਦ ਦਰਾਣੀ ਜਠਾਣੀ ਜਾਂ ਨਣਦੋਈਆ ਸੱਸ ਸਹੁਰਾ ਵੀ ਸ਼ਾਮਲ ਹੋ ਜਾਣ, ਫਿਰ ਇਸ ਨੂੰ ਅਸੀਂ ਪਰਿਵਾਰਕ ਹਿੰਸਾ ਦਾ ਨਾਮ ਦਿੰਦੇ ਹਾਂ, ਤੇ ਅਦਰਵਾਈਜ਼ ਇਸ ਨੂੰ ਘਰੇਲੂ ਹਿੰਸਾ ਵੀ ਕਹਿ ਦਿੰਦੇ, ਜਿਹੜੀ ਮੀਆਂ ਬੀਵੀ ਦੇ ਵਿੱਚ ਹੁੰਦੀ ਹੈ। ਇਹਦੇ ਵਿੱਚ 4 ਕਿਸਮਾਂ ਦੇ ਵਿੱਚੋਂ ਜਿਹੜੀ ਸਭ ਤੋਂ ਖਤਰਨਾਕ ਕਿਸਮ ਹੈ ਉਸ ਨੂੰ ਮੈਂ ਮੰਨਦਾ ਭਾਵਨਾਤਮਕ ਹਿੰਸਾ ਨੂੰ। ਜਿਹੜੀ ਸਰੀਰਕ ਹਿੰਸਾ ਹੈ, ਆਰਥਿਕ ਹਿੰਸਾ ਹੈ, ਸਰੀਰਕ ਹਿੰਸਾ ਵਿੱਚ ਕੁੱਟਮਾਰ ਆ ਗਈ, ਆਰਥਿਕ ਹਿੰਸਾ ਦੇ ਵਿੱਚ ਪੈਸੇ ਤੇ ਜਾਂ ਜ਼ਮੀਨ ਜਾਇਦਾਦ ਤੇ ਕੰਟਰੋਲ ਆ ਗਿਆ ਇੱਕ ਦੂਜੇ ਦੀ ਤੇ, ਜਾਂ ਫਿਰ ਯੌਨ ਸ਼ੋਸ਼ਣ, ਉਹ ਅਸੀਂ ਸਮਝਦੇ ਹਾਂ ਕਿ ਕੀ ਹੁੰਦਾ। ਇਹਨਾਂ ਦੀ ਪਹਿਚਾਣ ਤੇ ਹੋ ਸਕਦੀ ਹੈ, ਬਟ ਜੋ ਭਾਵਨਾਤਮਕ ਹਿੰਸਾ ਇਹਦੀ ਪਹਿਚਾਣ ਕਰਨੀ ਬਹੁਤ ਔਖੀ ਹੈ। ਇਸ ਦੇ ਵਿੱਚ ਇੱਕ ਪਤੀ ਜਾਂ ਪਤਨੀ ਦੂਜੇ ਨੂੰ ਇਸ ਢੰਗ ਨਾਲ ਭੁੰਜੇ ਲਾਉਂਦਾ ਕਿ ਉਸ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰ ਦਿੰਦਾ, ਔਰ ਜੇਕਰ ਵਰਿੰਦਰ ਜੀ ਇੱਕ ਜਣਾ ਦੂਜੇ ਤੋਂ ਖਹਿੜਾ ਛਡਾਉਣਾ ਚਾਹੁੰਦਾ ਤਾਂ ਉਹ ਉਸ ਨੂੰ ਇਸ ਤਰੀਕੇ ਨਾਲ ਡੀਲ ਕਰਦਾ ਹੈ, ਇਸ ਤਰੀਕੇ ਨਾਲ ਉਹ 'ਤੇ ਮਾਨਸਿਕ ਅਤਿਆਚਾਰ ਕਰਦਾ ਹੈ ਕਿ ਦੂਜਾ ਬੰਦਾ ਖੁਦ ਬ ਖੁਦ ਛੱਡ ਕੇ ਜਾਣ ਲਈ ਮਜਬੂਰ ਹੋ ਜਾਂਦਾ ਹੈ, ਔਰ ਇਸ ਦੀ ਪਹਿਚਾਣ ਕਰਨੀ ਬਹੁਤ ਔਖੀ ਹੈ। ਈਵਨ ਜਿਹੜਾ ਬੰਦਾ ਭਾਵਨਾਤਮਕ ਹਿੰਸਾ ਦਾ ਸ਼ਿਕਾਰ ਹੋ ਰਿਹਾ ਹੁੰਦਾ, ਕਈ ਵਾਰੀ ਉਸ ਨੂੰ ਵੀ ਪਤਾ ਨਹੀਂ ਚੱਲਦਾ ਕਿ ਮੇਰੇ ਤੇ ਐਡਾ ਵੱਡਾ ਜ਼ੁਲਮ ਹੋ ਰਿਹਾ। ਹੁਣ ਜਿੱਥੋਂ ਤੱਕ ਗੱਲ ਕਰੀਏ ਲੱਛਣਾਂ ਦੀ, ਵੀ ਆਪਾਂ ਕਿਸੇ ਹੋਰ ਤੇ ਹੋ ਰਹੀ ਭਾਵਨਾਤਮਕ ਕਿਸੇ ਹੋਰ ਤੇ ਹੋ ਰਹੀ ਹਿੰਸਾ ਨੂੰ ਕਿਵੇਂ ਪਹਿਚਾਣ ਸਕਦੇ ਹਾਂ, ਕਾਫੀ ਸਾਰੇ ਲੱਛਣ ਨੇ ਜੀ। ਇਹਦੇ ਵਿੱਚ ਸਰੀਰਕ ਹਿੰਸਾ ਦੀ ਪਹਿਚਾਣ ਇਹ ਹੈ ਵੀ ਥੋੜੇ ਸਮੇਂ ਤੋਂ ਬਾਅਦ ਉਹਦੇ ਸਰੀਰ ਤੇ ਸੱਟਾਂ ਜਾਂ ਨੀਲ ਆਦਿ ਦੇ ਨਿਸ਼ਾਨ ਪਏ ਨਜ਼ਰ ਆਉਂਦੇ ਨੇ। ਜੇਕਰ ਉਸ ਲੇਡੀ ਨੂੰ ਜਾਂ ਉਸ ਜੈਂਟਸ ਨੂੰ ਆਪਾਂ ਇਹ ਪੁੱਛੇ ਵੀ ਸੱਟ ਫੇਟ ਜਾਂ ਨੀਲ ਕਾਹਦੀ ਹੈ, ਤੇ ਉਹ ਟਾਲ ਮਟੋਲ ਕਰੇਗਾ। ਕਿਉਂਕਿ ਆਦਮੀ ਮੈਂ ਤਾਂ ਕਹਿ ਰਿਹਾ ਕਿਉਂਕਿ ਬਹੁਤ ਸਾਰੀਆਂ ਔਰਤਾਂ ਵੀ ਇਹੋ ਜਿਹੀਆਂ ਨੇ ਜਿਹੜੀਆਂ ਕਿ ਆਪਣੇ ਆਦਮੀ ਤੇ ਹੱਥ ਚੁੱਕਦੇ ਨੇ, ਮਾਰਕੁੱਟ ਕਰਦੀਆਂ ਨੇ। ਈਵਨ ਮੈਂ ਆਪਣੀ ਅੱਖੀਂ ਦੇਖੇ ਹੋਏ ਨੇ ਜੀ ਨਿਸ਼ਾਨ ਪਏ ਬੰਦਿਆਂ ਤੇ, ਜਦੋਂ ਮੇਰੇ ਕੋਲ ਕੋਈ ਆਏ ਨੇ ਆਪਣੇ ਪ੍ਰੋਬਲਮ ਦੇ ਸੋਲੂਸ਼ਨ ਦੇ ਵਾਸਤੇ, ਤਾਂ ਉਹ ਬੰਦਿਆਂ ਦੇ ਨਿਸ਼ਾਨ ਚਿਹਰੇ ਤੇ ਪਏ, ਖਰੂੰਡ ਵੱਡੇ ਹੋਏ ਮੈਂ ਆਪਣੇ ਅੱਖੀਂ ਦੇਖੇ ਨੇ। ਸੋ ਜਿਹੜਾ ਵੀ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਵਿਅਕਤੀ ਹੈ, ਚਾਹੇ ਆਦਮੀ ਹੈ ਜਾਂ ਔਰਤ, ਉਹ ਕੰਮ ਤੋਂ ਅਚਨਚੇਤ ਛੁੱਟੀਆਂ ਕਰ ਸਕਦਾ ਹੈ। ਜੇ ਲੇਡੀਜ਼ ਦੀ ਗੱਲ ਕਰਾਂ ਤਾਂ ਮੇਕਅਪ ਜਾਂ ਕੱਪੜੇ ਪਹਿਨਣ ਦਾ ਵੀ ਫੈਸਲਾ ਉਹ ਖੁਦ ਨਹੀਂ ਕਰ ਸਕਦੀਆਂ, ਤੇ ਜੇਕਰ ਮੰਨ ਲਓ ਕੋਈ ਦੋਸਤਾਂ ਨਾਲ ਕੋਈ ਆਦਮੀ ਜਾਂ ਕੋਈ ਔਰਤ ਫਿਲਮ ਦਾ, ਲੰਚ ਦਾ, ਡਿਨਰ ਆਦਿ ਕੋਈ ਪ੍ਰੋਗਰਾਮ ਬਣਾ ਲੈਂਦਾ ਤੇ ਅੰਤਿਮ ਛਿਨਾਂ ਦੇ ਵਿੱਚ ਵੀ ਉਹ ਇਸ ਪ੍ਰੋਗਰਾਮ 'ਚ ਆਉਣ ਤੋਂ ਇਨਕਾਰ ਕਰ ਸਕਦਾ। ਜੇਕਰ ਆਉਂਦਾ ਤਾਂ ਸੰਭਵ ਹੈ ਕਿ ਉਹਦੇ ਮਨ ਦੇ ਵਿੱਚ, ਉਹਦੇ ਜ਼ਿਹਨ ਦੇ ਵਿੱਚ ਡਰ ਰਵੇ ਕਿ ਮੇਰਾ ਪਤੀ ਜਾਂ ਲਾਈਫ ਪਾਰਟਨਰ ਉਹ ਕੀ ਕਹੇਗਾ। ਸੋ ਇਹੋ ਜਿਹੇ ਕੁਝ ਲੱਛਣ ਜੀ ਤਾਂ ਆਪਾਂ ਪਹਿਚਾਣ ਕਰ ਸਕਦੇ ਹਾਂ। ਤੇ ਬਿਲਕੁਲ ਜੀ, ਜਿੱਦਾਂ ਰਿਸ਼ੀ ਜੀ ਤੁਸੀਂ ਦੱਸਿਆ ਕਿ ਬਹੁਤ ਸਾਰੇ ਕਾਰਨ ਘਰੇਲੂ ਹਿੰਸਾ ਦੇ ਜਾਂ ਡੋਮੈਸਟਿਕ ਵਾਇਲੈਂਸ ਦੇ ਹੈਗੇ ਨੇ, ਤੇ ਸਾਨੂੰ ਖੁਦ ਨੂੰ ਇਹ ਐਨਾਲਾਈਜ਼ ਕਰਨਾ ਪਵੇਗਾ ਕਿ ਮੇਰੇ ਤੇ ਕਿਸ ਤਰ੍ਹਾਂ ਦਾ ਉਤਪੀੜਨ ਹੋ ਰਿਹਾ ਹੈ। ਤੇ ਕਈ ਵਾਰ ਇਹ ਹੁੰਦਾ ਕਿ ਸਾਨੂੰ ਸ਼ਾਇਦ ਪਤਾ ਹੀ ਨਹੀਂ ਲੱਗਦਾ, ਜਾਂ ਅਸੀਂ ਆਦੀ ਇੰਨਾ ਹੋ ਜਾਂਦੇ ਉਹ ਚੀਜ਼ਾਂ ਦੇ, ਜਾਂ ਪਰਿਵਾਰ ਦੇ ਪ੍ਰੈਸ਼ਰ ਦੇ ਵਿੱਚ ਆ ਕੇ, ਜਾਂ ਮਾਤਾ ਪਿਤਾ ਦੇ ਪ੍ਰੈਸ਼ਰ ਦੇ ਵਿੱਚ ਆ ਕੇ, ਕਿ ਅਸੀਂ ਉਹ ਚੀਜ਼ਾਂ ਦੇ ਹਿੰਸਾ ਸਹਿਣ ਦੇ ਆਦੀ ਹੋ ਜਾਂਦੇ ਹਾਂ। ਇੱਥੇ ਮੈਂ ਇੱਕ ਹੋਰ ਜ਼ਿਕਰ ਕਰਨਾ ਚਾਹਾਂਗਾ ਵਰਿੰਦਰ ਜੀ, ਵੀ ਜਿੱਦਾਂ ਕਿ ਤੁਸੀਂ ਜ਼ਿਕਰ ਕੀਤਾ ਕਿ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ, ਇਸ ਕਿਤਾਬ ਦੇ ਹਵਾਲੇ ਨਾਲ ਮੈਂ ਗੱਲ ਕਰਾਂਗਾ। ਇਸ ਕਿਤਾਬ ਦੇ ਵਿੱਚ ਔਰਤਾਂ ਦੇ ਵਾਸਤੇ ਵੀ ਇੱਕ ਚੈੱਕ ਲਿਸਟ ਦਿੱਤੀ ਹੋਈ ਹੈ। ਜਿਹੜੀਆਂ ਔਰਤਾਂ ਸਮਝਦੀਆਂ ਨੇ ਕਿ ਅਸੀਂ ਹਿੰਸਾ ਦਾ ਸ਼ਿਕਾਰ ਹੋ ਰਹੀਆਂ, ਉਸ ਚੈੱਕ ਲਿਸਟ ਨੂੰ ਵੇਖ ਕੇ ਨੋਟ ਕਰ ਸਕਦੇ ਨੇ ਕਿ ਉਹ ਪੁਆਇੰਟ ਉਹਨਾਂ ਤੇ ਲਾਗੂ ਹੋ ਰਹੇ ਨੇ, ਜਾਂ ਕੋਈ ਆਦਮੀ ਵੀ ਨੋਟ ਕਰ ਸਕਦਾ ਹੈ ਕਿ ਉਹ ਪੁਆਇੰਟ ਉਹਦੇ ਤੇ ਲਾਗੂ ਹੋ ਰਹੇ ਨੇ। ਇੱਥੇ ਮੈਂ ਇੱਕ ਜ਼ਰੂਰ ਸੁਝਾਅ ਦੇਣਾ ਚਾਹਾਂਗਾ ਆਪਣੇ ਦਰਸ਼ਕਾਂ ਨੂੰ ਕਿ ਪਿਆਰੇ ਮਿੱਤਰੋ, ਅਗਰ ਤੁਸੀਂ ਇਹੋ ਜਿਹੀ ਚੈੱਕ ਲਿਸਟ ਬਣਾਉਂਦੇ ਹੋ ਕਿਤਾਬ ਦੇ ਵਿੱਚੋਂ, ਪਰ ਇਹ ਨਾ ਸੋਚ ਲੈਣਾ ਕਿ ਤੁਹਾਡਾ ਜੀਵਨ ਸਾਥੀ ਤੁਹਾਡੇ ਤੇ ਅਤਿਆਚਾਰ ਹੀ ਕਰ ਰਿਹਾ। ਹੋ ਸਕਦਾ ਹੈ ਉਹ ਬਹੁਤ ਪਿਆਰ ਕਰਨ ਵਾਲਾ ਵਿਅਕਤੀ ਹੋਵੇ, ਤੁਹਾਡਾ ਬਹੁਤ ਧਿਆਨ ਰੱਖਣ ਵਾਲਾ ਵਿਅਕਤੀ ਹੋਵੇ। ਹੋ ਸਕਦਾ ਕਿ ਤੁਹਾਡੀ ਕੋਈ ਇਹੋ ਜਿਹੀ ਮਾਨਸਿਕਤਾ ਹੋਵੇ ਜਿਹਦੇ ਕਰਕੇ ਤੁਹਾਨੂੰ ਇਹ ਲੱਗਦਾ ਹੋਵੇ ਕਿ ਤੁਹਾਡਾ ਜੀਵਨ ਸਾਥੀ ਤੁਹਾਡੇ ਤੇ ਅਤਿਆਚਾਰ ਕਰ ਰਿਹਾ। ਫਿਰ ਉਸ ਲਿਸਟ ਨੂੰ ਤੁਸੀਂ ਕੁਝ ਦਿਨਾਂ ਬਾਅਦ ਦੁਬਾਰਾ ਚੈੱਕ ਕਰੋ, ਉਸ ਨੂੰ
ਜਿਹੜੀਆਂ ਗੱਲਾਂ ਤੁਸੀਂ ਵਕਤੀ ਤੌਰ ਤੇ ਫਾਲਤੂ ਲਿਖ ਰਹੇ ਹੋਣਗੇ ਉਹਨਾਂ ਨੂੰ ਕੱਟੋ, ਪਰ ਧਿਆਨ ਰੱਖਣਾ ਕਿ ਇਹ ਨਾ ਹੋਵੇ ਕਿ ਤੁਸੀਂ ਆਪਣੇ ਜੀਵਨ ਸਾਥੀ ਨੂੰ ਦੋਸ਼ੀ ਸਿੱਧ ਕਰਨ ਦੇ ਵਾਸਤੇ ਨਿੱਕੀਆਂ ਨਿੱਕੀਆਂ ਗੱਲਾਂ ਦਾ ਵੀ ਤੁਸੀਂ ਰਾਏ ਦਾ ਪਹਾੜ ਬਣਾ ਲਵੋ। ਸੋ ਉਸ ਦੇ ਪਿਆਰ ਨੂੰ, ਉਹਦੇ ਸਤਿਕਾਰ ਨੂੰ, ਜੋ ਤੁਹਾਡਾ ਪਰਿਵਾਰ ਦਾ ਧਿਆਨ ਰੱਖਦਾ ਉਹਨੂੰ ਅੱਖੋਂ ਪਰੋਖੇ ਕਰਨਾ ਕਿਸੇ ਵੀ ਹਾਲਤ ਦੇ ਵਿੱਚ ਜਾਇਜ਼ ਨਹੀਂ ਹੋਵੇਗਾ। ਦੂਜੀ ਗੱਲ ਮੈਂ ਖਾਸ ਤੌਰ ਤੇ ਆਦਮੀਆਂ ਲਈ ਕਹਿਣੀ ਚਾਹਾਂਗਾ, ਉੱਥੇ ਆਦਮੀਆਂ ਵਾਸਤੇ ਵੀ ਇੱਕ ਚੈੱਕਲਿਸਟ ਬਣੀ ਹੋਈ ਹੈ ਕਿ ਕੀ ਜੋ ਗੱਲਾਂ ਇਸ ਚੈੱਕਲਿਸਟ ਵਿੱਚ ਦਿੱਤੀਆਂ ਨੇ ਉਹ ਗੱਲਾਂ ਤੁਹਾਡੇ ਘਰ ਦੇ ਵਿੱਚ ਵਾਪਰਦੀਆਂ ਨੇ। ਅਗਰ ਹਾਂ ਤਾਂ ਫਿਰ ਤੁਹਾਨੂੰ ਸਾਵਧਾਨ ਹੋਣ ਦੀ ਲੋੜ ਹੈ। ਤੇ ਮਤਲਬ ਜੇ ਸਾਫ਼ ਗੱਲਾਂ 'ਚ ਕਹੀਏ ਕਿ ਤੁਹਾਨੂੰ ਐਨਾਲਿਸਿਸ ਕਰਨਾ ਪਵੇਗਾ ਕਿ ਇੱਥੇ ਹੁਣ ਮੈਨੂੰ ਸਟਾਪ ਦੀ ਲੋੜ ਹੈ, ਤੇ ਸਹਿਣ ਵਾਲੇ ਨੂੰ ਵੀ ਕਿ ਹਾਂ ਵੀ ਬਹੁਤ ਸਹਿ ਲਿਆ, ਇੱਥੇ ਮੈਨੂੰ ਸਟਾਪ ਲਾਉਣਾ ਪਵੇਗਾ, ਇਸ ਤੋਂ ਵੱਧ ਨਹੀਂ ਸਹਿ ਸਕਦੇ। ਤੇ ਕਰਨ ਵਾਲੇ ਨੂੰ ਵੀ ਐਨਾਲਿਸਿਸ ਦੀ ਲੋੜ ਹੈ, ਜੋ ਵੀ ਜਿਸ ਬੰਦੇ ਨੂੰ ਜਿਵੇਂ ਤੁਸੀਂ ਦੱਸਿਆ ਕਿ ਚੈੱਕਲਿਸਟ ਦੇ ਅਕੋਰਡਿੰਗ ਬੰਦਾ ਚੈੱਕ ਕਰੇ ਕਿ ਮੈਂ ਵਾਕਈ ਇਹ ਗਲਤੀਆਂ ਤਾਂ ਨਹੀਂ ਕਰ ਰਿਹਾ, ਜੇ ਕਰ ਰਿਹਾ ਤਾਂ ਉਹਨੂੰ ਵੀ ਇੱਕ ਪੁਆਇੰਟ ਤੇ ਆ ਕੇ ਸਟਾਪ ਕਰਨਾ ਹੈ। ਤੇ ਮੇਰੇ ਖਿਆਲ ਜਦੋਂ ਇਹ ਚੀਜ਼ ਸਟਾਪ ਦੀ ਸਥਿਤੀ ਆ ਜਾਂਦੀ ਹੈ ਉਸ ਤੋਂ ਬਾਅਦ ਹੀ ਸ਼ਾਇਦ ਇਲਾਜ ਦੀ ਵਿਧੀ ਸ਼ੁਰੂ ਹੋ ਸਕਦੀ ਹੈ। ਅਦਰਵਾਈਜ਼ ਜੇ ਜੋ ਵੀ ਵਿਕਟਮ ਹੈ, ਜੇ ਵਿਕਟਮ ਹੀ ਬਾਹਰ ਨਹੀਂ ਹੋਣਾ ਚਾਹੁੰਦਾ ਤਾਂ ਸ਼ਾਇਦ ਪ੍ਰੋਬਲਮ ਸੋਲਵ ਵੀ ਨਹੀਂ ਹੋ ਸਕਦੀ। ਇਲਾਜ ਵਿਧੀ ਦਾ ਇਦਾਂ ਹੈ ਕਿ ਸਾਰਿਆਂ ਤੋਂ ਪਹਿਲਾਂ ਤਾਂ ਮੀਆਂ ਤੇ ਬੀਵੀ, ਕਿਉਂਕਿ ਇਸ ਵਿੱਚ ਦੋ ਜਣੇ ਇਨਵੋਲਵ ਨੇ ਇਸ ਕਲੇਸ਼ ਦੇ ਵਿੱਚ, ਮੀਆਂ ਤੇ ਬੀਵੀ ਦੋਹਾਂ ਨੂੰ ਹੀ ਇਹ ਚਾਹੀਦਾ ਕਿ ਉਹ ਸੱਚੇ ਦਿਲੋਂ ਕਾਉਂਸਲਿੰਗ ਦੇ ਲਈ ਰਾਜੀ ਹੋ ਜਾਣ, ਇਸ ਕਲੇਸ਼ ਨੂੰ ਨਿਬੇੜਨ ਵਾਸਤੇ ਸੱਚੇ ਦਿਲੋਂ ਰਾਜੀ ਹੋ ਜਾਣ ਤਾਂ ਇਹ ਸੰਭਵ ਹੈ ਜੀ ਹਿਪਨੋਸਿਸ ਵਿਧੀ ਰਾਹੀਂ ਵੀ। ਬਟ ਇੱਥੇ ਇੱਕ ਸਵਾਲ ਹੋਰ ਪੈਦਾ ਹੁੰਦਾ, ਜਿਵੇਂ ਮੈਂ ਕਿਹਾ ਸ਼ਬਦ ਸੱਚੇ ਦਿਲੋਂ ਵਰਤਿਆ, ਵਰਿੰਦਰ ਜੀ ਇਹੋ ਜਿਹਾ ਕੋਈ ਥਰਮਾਮੀਟਰ ਹੀ ਨਹੀਂ ਹੈ ਕਿ ਆਪਾਂ ਕਿਸੇ ਮੀਆਂ ਦੇ ਜਾਂ ਬੀਵੀ ਦੇ ਲਗਾ ਕੇ ਚੈੱਕ ਕਰ ਸਕੀਏ ਕਿ ਉਹ ਸੱਚੇ ਦਿਲੋਂ ਉਸ ਇਲਾਜ ਨੂੰ ਚਾਹੁੰਦਾ ਹੈ, ਉਸ ਸੋਲੂਸ਼ਨ ਨੂੰ ਚਾਹੁੰਦਾ ਹੈ ਕਿ ਨਹੀਂ। ਇਹਦਾ ਜੀ ਦਿਲਾਂ ਦੇ ਸੌਦੇ ਹੈ। ਅਗਰ ਤਾਂ ਮਿੱਤਰ ਪਿਆਰਿਓ ਸੱਚੇ ਦਿਲੋਂ ਤੁਸੀਂ ਚਾਹੁੰਦੇ ਹੋ ਕਿ ਘਰ ਵਸਿਆ ਰਵੇ ਤਾਂ ਫਿਰ ਸੰਭਵ ਹੈ, ਅਗਰ ਨਹੀਂ ਚਾਹੁੰਦੇ ਉੱਪਰੋਂ ਬੇਸ਼ੱਕ ਜਿੰਨਾ ਮਰਜ਼ੀ ਕਹਿ ਲਓ, ਤੇ ਜੇਕਰ ਅੰਦਰੋਂ ਨਹੀਂ ਚਾਹੁੰਦੇ ਤਾਂ ਫਿਰ ਸ਼ਾਇਦ ਥੋੜਾ ਔਖਾ ਹੋਏਗਾ। ਮੈਂ ਕਿਤਾਬ ਪੜ੍ਹਦੇ ਥੋੜੇ ਕੁਝ ਟੌਪਿਕਸ ਤੇ ਤੁਹਾਡੇ ਗੌਰ ਕੀਤੀ ਤੇ ਸ਼ਾਇਦ ਇਹ ਮੇਰੇ ਗੱਲ ਨਾਲ ਦਰਸ਼ਕ ਵੀ ਸਹਿਮਤ ਹੋਣਗੇ ਕਿ ਕਈ ਵਾਰ ਅਕਸਰ ਜਦੋਂ ਘਰੇਲੂ ਕਲੇਸ਼ ਇਸ ਕਦਰ ਵੱਧ ਜਾਂਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਵੀ ਇਗਨੋਰ ਕਰਦੇ ਹਾਂ ਕਿ ਸਾਡੇ ਬੱਚੇ ਵੀ ਸਾਨੂੰ ਨੋਟਿਸ ਕਰ ਰਹੇ ਨੇ, ਤੇ ਜਦੋਂ ਬੱਚੇ ਵੱਡੇ ਹੁੰਦੇ ਨੇ ਸ਼ਾਇਦ ਉਹਨਾਂ ਤੇ ਵੀ ਸਾਡਾ ਇਹਨਾਂ ਗੱਲਾਂ ਦਾ ਪ੍ਰਭਾਵ ਪੈਂਦਾ ਹੋਏਗਾ। ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿ ਘਰੇਲੂ ਹਿੰਸਾ ਦਾ ਬੱਚਿਆਂ ਤੇ ਕੀ ਅਸਰ ਪੈਂਦਾ ਹੈ? ਅਸੀਂ ਅਕਸਰ ਦੇਖਦੇ ਹਾਂ ਕਿ ਜਦੋਂ ਵੀ ਮੀਆਂ ਬੀਵੀ ਦੀ ਲੜਾਈ ਹੁੰਦੀ ਹੈ ਤੇ ਉਹ ਬੱਚੇ ਨੂੰ ਝਿੜਕ ਕਹਿੰਦੇ ਚੱਲ ਵੀ ਕਾਕਾ ਅੰਦਰ ਚੱਲ। ਅਸੀਂ ਇਹ ਭੁੱਲ ਜਾਂਦੇ ਹਾਂ ਵੀ ਜੇਕਰ ਬੱਚੇ ਸਾਨੂੰ ਉਸ ਟਾਈਮ ਵੇਖ ਨਹੀਂ ਰਹੇ ਲੜਦਿਆਂ ਨੂੰ ਤਾਂ ਕੀ ਉਹਨਾਂ ਦੇ ਕੰਨ ਬੰਦ ਨੇ? ਨਹੀਂ, ਉਹਨਾਂ ਦੇ ਕੰਨ ਚੱਲਦੇ ਹੁੰਦੇ ਨੇ। ਬੱਚੇ ਸਾਰਾ ਕੁਝ ਸੁਣਦੇ ਪਏ ਹੁੰਦੇ ਨੇ ਔਰ ਸਮਝਦੇ ਪਏ ਹੁੰਦੇ ਨੇ। ਅਸੀਂ ਇਹ ਬੜੀ ਵੱਡੀ ਭੁੱਲ ਕਰਦੇ ਹਾਂ ਕਿ ਬੱਚੇ ਨੂੰ ਕੁਝ ਸਮਝ ਨਹੀਂ ਆਉਂਦੀ ਕਿ ਮਾਂ ਬਾਪ ਦੇ ਦਰਮਿਆਨ ਕੀ ਚੱਲ ਰਿਹਾ। ਬੱਚੇ ਤੇ ਬੜੇ ਬੁਰੇ ਪ੍ਰਭਾਵ ਪੈਂਦੇ ਨੇ। ਮੇਰੇ ਕੋਲ ਕਈ ਕੇਸ ਆਏ ਨੇ ਵਰਿੰਦਰ ਜੀ। ਜੇਕਰ ਮੈਂ ਐਗਜ਼ਾਮਪਲ ਦਿਆਂ ਤਾਂ ਮੇਰੇ ਕੋਲੇ ਇੱਕ ਕੁੜੀ ਆਈ, ਵਿਆਹੀ ਵਾਰੀ ਹੈਗੀ ਹੈ ਜੀ, ਔਰ ਉਹ ਕੁੜੀ ਦੀ ਸਮੱਸਿਆ ਇਹ ਸੀ ਕਿ ਉਹ ਕਹਿੰਦੀ ਕਿ ਮੇਰੇ ਘਰ ਵਾਲਾ ਮੈਨੂੰ ਗਾਲਾਂ ਕੱਢਦਾ। ਹਾਲਾਂਕਿ ਉਹਨਾਂ ਦਾ ਵਿਆਹ ਹੋਏ ਨੂੰ ਤਕਰੀਬਨ ਸਾਲ ਜਾਂ 1.5 ਸਾਲ ਹੋਇਆ ਸੀ ਔਰ ਉਹ ਥੋੜਾ ਟਾਈਮ ਹੀ ਇਕੱਠੇ ਰਹੇ ਸੀਗੇ। ਜਿਸ ਟਾਈਮ ਉਹ ਕੁੜੀ ਮੇਰੇ ਕੋਲ ਆਈ ਉਸ ਦਾ ਘਰ ਵਾਲਾ ਓਵਰਸੀਜ਼ ਸੀਗਾ। ਉਸ ਨੇ ਚਲੋ ਕੁੜੀ ਨੇ ਆਪਣੀ ਗੱਲਬਾਤ ਕੀਤੀ। ਮੁੜ ਕੇ ਫਿਰ ਮੈਂ ਕੁੜੀ ਦੀ ਮਾਤਾ ਜਿਹੜੀ ਕਿ ਉਹਨੂੰ ਲੈ ਕੇ ਆਈ ਸੀ ਉਹਨੂੰ ਪੁੱਛਿਆ ਤੇ ਉਹ ਕਹਿੰਦੀ ਵੀ ਉਹ ਤਾਂ ਸਾਡਾ ਜਵਾਈ ਤਾਂ ਗਊ ਬੰਦਾ, ਇਹ ਕੁੜੀ ਹੋਈ ਸਾਨੂੰ ਪਰੇਸ਼ਾਨ ਕਰ ਰਹੀ ਹੈ, ਐਵੇਂ ਨਜਾਇਜ਼ ਹੀ ਧੱਕਾ ਕਰੀ ਜਾਂਦੀ ਵੀ ਮੈਂ ਉਹਨੂੰ ਤਲਾਕ ਦੇਣਾ। ਹੁਣ ਜਦੋਂ ਮੈਂ ਉਸ ਸਾਰੇ ਸਿਨੈਰੀਓ ਦੀ ਬੈਕਗਰਾਊਂਡ ਤੇ ਗਿਆ ਵੀ ਅਸਲ 'ਚ ਉਹਦਾ ਕਾਰਨ ਕੀ ਸੀ, ਤੁਰਿੰਦਰ ਜੀ ਤੁਹਾਨੂੰ ਜਾਣ ਕੇ ਹੈਰਾਨੀ ਹੋਣੀ ਹੈ ਕਿ ਉਸ ਕੁੜੀ ਦੇ ਮਾਂ-ਬਾਪ ਦਾ ਆਪਸ 'ਚ ਬਹੁਤ ਕਲੇਸ਼ ਰਹਿੰਦਾ ਸੀ। ਜਦੋਂ ਉਹ ਕੁੜੀ ਛੋਟੀ ਬੱਚੀ ਸੀ ਉਸ ਟਾਈਮ ਉਹ ਆਪਣੇ ਘਰ ਦੇ ਵਿੱਚ ਹੁੰਦੇ ਕਲੇਸ਼ ਨੂੰ ਤੱਕਦੀ ਸੀ ਔਰ ਉਸ ਕੁੜੀ ਦਾ ਜਿਹੜਾ ਬਾਪ ਹੈ ਉਹ ਆਪਣੀ ਘਰ ਵਾਲੀ ਯਾਨੀ ਕਿ ਕੁੜੀ ਦੀ ਮਾਂ ਨੂੰ ਕੁੱਟਿਆ ਮਾਰਿਆ ਕਰਦਾ ਸੀ। ਹੁਣ ਉਹ ਕੁੜੀ ਵੱਡੀ ਹੋ ਚੁੱਕੀ ਹੈ, ਮੈਚੁਰ ਹੋ ਚੁੱਕੀ ਹੈ, ਉਹਦਾ ਵਿਆਹ ਹੋ ਗਿਆ, ਬਟ ਜਿਹੜੀਆਂ ਬਚਪਨ ਦੀਆਂ ਉਹਦੀਆਂ ਯਾਦਾਂ ਨੇ ਉਹ ਸਟਿਲ ਉਸ ਦੇ ਮਾਈਂਡ ਦੇ ਵਿੱਚ ਹੈਗੀਆਂ ਨੇ। ਹੁਣ ਇਸ ਚੀਜ਼ ਦਾ ਕੀ ਨਤੀਜਾ ਨਿਕਲਿਆ ਕਿ ਕੁੜੀ ਦੀ ਮਾਂ ਨੇ ਤਾਂ ਸਾਰੀ ਉਮਰ ਆਹ ਕੁਛ ਝੱਲ ਲਿਆ ਕਿਉਂਕਿ ਉਹ ਬਹੁਤ ਜ਼ਿਆਦਾ ਜਾਗਰੂਕ ਨਹੀਂ ਸੀ, ਪੜ੍ਹੀ ਲਿਖੀ ਨਹੀਂ ਸੀ, ਤੇ ਘਰ ਵਾਲੇ ਨੇ ਕੁੱਟਿਆ ਮਾਰਿਆ ਵੀ, ਅਤਿਆਚਾਰ ਵੀ ਕੀਤਾ। ਈਵਨ ਵਿਦੇਸ਼ ਦੇ ਵਿੱਚ ਆ ਕੇ ਵੀ ਉਸ ਦਾ ਇਹੀ ਕੁਛ ਜਾਰੀ ਰਿਹਾ। ਕੁੜੀ ਇੱਥੋਂ ਦੀ ਬੋਰਨ ਸੀ, ਉਸ ਨੇ ਆਪਣੇ ਪਤੀ ਦੇ ਵਿੱਚ ਆਪਣੇ ਜ਼ਾਲਮ ਬਾਪ ਨੂੰ ਦੇਖਣਾ ਸ਼ੁਰੂ ਕਰ ਦਿੱਤਾ, ਆਪਣੇ ਆਪ ਦੇ ਵਿੱਚ ਆਪਣੀ ਅਬਲਾ ਆਪਣੀ ਵਿਚਾਰੀ ਮਾਂ ਨੂੰ ਦੇਖਣਾ ਸ਼ੁਰੂ ਕਰ ਦਿੱਤਾ। ਹੁਣ ਉਸ ਦਾ ਅਵਚੇਤਨ ਕੀ ਚਾਹੁੰਦਾ ਸੀ ਵੀ ਉਹ ਮਾਂ ਤੇ ਹੋਏ ਜ਼ੁਲਮਾਂ ਦਾ ਬਦਲਾ ਆਪਣੇ ਪਤੀ ਤੋਂ ਲਵੇ। ਉਹ ਪਤੀ ਨੂੰ ਉਸ ਤਰੀਕੇ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਸੀ। ਸੋ ਹੁਣ ਬਚਪਨ ਦੀ ਗੱਲ ਦੇਖੋ, ਉਸ ਆਦਮੀ ਦਾ ਕੋਈ ਕਸੂਰ ਵੀ ਨਹੀਂ ਹੈਗਾ, ਬਹੁਤ ਜ਼ਿਆਦਾ ਲੰਬਾ ਟਾਈਮ ਇਕੱਠੇ ਵੀ ਨਹੀਂ ਰਹੇ, ਬਟ ਸਟਿਲ ਉਹ ਚਾਹੁੰਦੀ ਸੀ ਕਿ ਉਸ ਪਤੀ ਨੂੰ ਤਲਾਕ ਦੇ ਕੇ ਆਪਣੇ ਮਾਂ ਦਾ ਬਦਲਾ ਲਵੇ। ਇਹੋ ਜਿਹੇ ਬਹੁਤ ਭਿਆਨਕ ਨਤੀਜੇ ਨਿਕਲਦੇ ਨੇ ਇਹਨਾਂ ਚੀਜ਼ਾਂ ਦੇ। ਇੱਥੇ ਮੈਂ ਸਾਈਕਲ ਆਫ ਵਾਇਲੈਂਸ ਦਾ ਜ਼ਿਕਰ ਕਰਨਾ ਚਾਹਾਂਗਾ।
ਸਾਈਕਲ ਆਫ ਵਾਇਲੈਂਸ ਦੇ ਵਿੱਚ 3 ਫੇਜ਼ ਹੁੰਦੇ ਨੇ। ਪਹਿਲਾ ਹੁੰਦਾ ਟੈਂਸ਼ਨ ਬਿਲਡਿੰਗ ਫੇਜ਼, ਦੂਜਾ ਹੁੰਦਾ ਐਕਿਊਟ ਐਕਸਪਲੋਜ਼ਨ ਤੇ ਥਰਡ ਵਨ ਇਜ਼ ਹਨੀਮੂਨ ਫੇਜ਼। ਜਿਸ ਫੇਜ਼ ਦੀ ਤੁਸੀਂ ਗੱਲ ਕਰਦੇ ਹੋ ਕਿ ਮੈਂ ਹੁਣ ਦਖਲਅੰਦਾਜ਼ੀ ਕਰਾਂ ਕਿ ਹੁਣ ਆਪਸ ਛਿੱਤਰੋ ਛਿੱਤਰੀ ਹੋ ਗਏ, ਉਸ ਤੋਂ ਪਹਿਲਾਂ ਆਪਾਂ ਦਖਲਅੰਦਾਜ਼ੀ ਨਹੀਂ ਕੀਤੀ। ਜਦੋਂ ਕਿ ਮਾੜਾ ਮੋਟੀ ਟੈਂਸ਼ਨ ਸ਼ੁਰੂ ਹੁੰਦੀ ਸੀ, ਆਪਾਂ ਕਦੋਂ ਦਖਲਅੰਦਾਜ਼ੀ ਕੀਤੀ? ਜਦੋਂ ਕਿ ਉਹਨਾਂ ਦੇ ਪਟਾਕੇ ਪੈਣੇ ਸ਼ੁਰੂ ਹੋ ਗਏ, ਐਕਿਊਟ ਐਕਸਪਲੋਜ਼ਨ ਦਾ ਫੇਜ਼ ਆ ਗਿਆ। ਅਕਸਰ ਸਾਡੇ ਸਮਾਜ 'ਚ ਇੱਦਾਂ ਹੀ ਹੁੰਦਾ, ਜਦੋਂ ਵੀ ਕਿਸੇ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਕਲੇਸ਼ ਹੋ ਜਾਂਦਾ, ਉਦੋਂ ਹੀ ਰਿਸ਼ਤੇਦਾਰ ਇਕੱਠੇ ਹੁੰਦੇ ਆ, ਉਦੋਂ ਹੀ ਕੋਈ ਹੋਰ ਆਂਢ ਗੁਆਂਢ ਦੇ ਉਹਨਾਂ ਦੇ ਘਰ ਦੇ ਵਿੱਚ ਦਖਲ ਦਿੰਦੇ ਆ, ਜਾਂ ਫਿਰ ਕੋਈ ਰਾਜੀਨਾਮਾ ਕਰਾਉਣ ਦੀ ਕੋਸ਼ਿਸ਼ ਕਰਦੇ ਆ। ਜਦੋਂ ਕਿ ਮੈਂ ਇਹ ਕਹਾਂ ਕਿ ਉਹ ਤਾਂ ਸਹੀ ਟਾਈਮ ਹੀ ਨਹੀਂ ਹੈ ਕਿ ਉਹਨਾਂ ਦਾ ਕੋਈ ਰਾਜੀਨਾਮਾ ਕਰਾਉਣ ਦਾ ਯਤਨ ਕੀਤਾ ਜਾਵੇ, ਕਿਉਂਕਿ ਉਸ ਟਾਈਮ ਉਹਨਾਂ ਦੀ ਜਿਹੜਾ ਗੁੱਸਾ ਹੈ ਉਹ ਪੀਕ ਤੇ ਪਹੁੰਚ ਚੁੱਕਿਆ ਹੈ। ਇੱਕ ਦੂਜੇ ਪ੍ਰਤੀ ਜੋ ਵੀ ਭਾਵਨਾਵਾਂ ਨੇ ਉਹ ਆਪਣੀ ਪੀਕ ਤੇ ਪਹੁੰਚ ਚੁੱਕੀਆਂ ਨੇ। ਜਦੋਂ ਉਹਨਾਂ ਦਾ ਹਨੀਮੂਨ ਫੇਜ਼ ਸ਼ੁਰੂ ਹੋਏਗਾ, ਕੁਝ ਦਿਨਾਂ ਬਾਅਦ ਉਹਨਾਂ ਦਾ ਹਨੀਮੂਨ ਫੇਜ਼ ਆਏਗਾ, ਜਦੋਂ ਕਿ ਕਿਸੇ ਇੱਕ ਨੇ ਮਾੜੀ ਮੋਟੀ ਗਲਤੀ ਮੰਨ ਲੈਣੀ ਹੈ, ਦੂਜੇ ਨੇ ਉਹਦਾ ਹੁੰਗਾਰਾ ਦੇਣਾ। ਔਰ ਮੈਂ ਇਹ ਵੀ ਸਪਸ਼ਟ ਕਰਦਾ ਕਿ ਇਹ ਸਾਰਾ ਕੁਝ ਹਰੇਕ ਜੋੜੇ ਦੇ ਵਿੱਚ ਨਹੀਂ ਹੁੰਦਾ। ਇਹ ਕੋਈ ਜ਼ਰੂਰੀ ਨਹੀਂ ਹੈ ਕਿ ਜਿਹੜੇ ਮੈਂ ਸਾਈਕਲ ਦੀ ਗੱਲ ਕਰ ਰਿਹਾ ਉਹ ਹਰੇਕ ਜੋੜੇ 'ਚ ਹੀ ਵਾਪਰਦਾ ਹੋਵੇ, ਬਟ ਜਦੋਂ ਹਨੀਮੂਨ ਫੇਜ਼ ਚੱਲ ਰਿਹਾ ਹੁੰਦਾ ਉਹ ਸਹੀ ਸਮਾਂ ਹੁੰਦਾ ਜਦੋਂ ਕਿ ਆਪਾਂ ਇਸ ਸਮੱਸਿਆ ਦੇ ਬਾਰੇ ਗੱਲ ਕਰਨੀ ਹੈ। ਪਰ ਹੁੰਦਾ ਕੀ ਹੈ, ਉਦੋਂ ਆਪਾਂ ਇਹ ਕਹਿ ਦਿੰਦੇ ਹਾਂ ਵੀ ਹੁਣ ਤਾਂ ਸੌਖੇ ਵਸਦੇ ਆ, ਇੱਕ ਦੂਜੇ ਨਾਲ ਹੱਸਦੇ ਖੇਡਦੇ, ਵੀ ਹੁਣ ਉਹਨਾਂ ਨੂੰ ਉਹ ਗੱਲਾਂ ਯਾਦ ਨਾ ਕਰਾਓ, ਹੁਣ ਉਹ ਗੱਲ ਨਾ ਕਰੋ ਜਿਹਦੇ ਕਰਕੇ ਕਿ ਉਹਨਾਂ 'ਚ ਪ੍ਰੋਬਲਮ ਆਈ ਸੀ। ਇਹ ਬਹੁਤ ਵੱਡੀ ਪ੍ਰੋਬਲਮ ਹੈ ਸਾਡੇ ਸਮਾਜ ਦੇ ਵਿੱਚ। ਔਰ ਚਾਹੀਦਾ ਇਹੀ ਹੈ ਕਿ ਜਦੋਂ ਹਨੀਮੂਨ ਫੇਜ਼ 'ਚ ਉਦੋਂ ਉਹਨਾਂ ਨੂੰ ਪ੍ਰੋਬਲਮ ਦੇ ਬਾਰੇ ਜ਼ਿਕਰ ਕੀਤਾ ਜਾਵੇ, ਉਸ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਜਾਵੇ, ਕੁੜੀ ਦੀਆਂ ਨੂੰ ਵੀ ਮੁੰਡੇ ਦੀਆਂ ਨੂੰ ਵੀ। ਫਿਰ ਉਹਨਾਂ ਦਾ ਸਾਂਝਾ ਇੱਕ ਸੁਝਾਅ ਤਿਆਰ ਕੀਤਾ ਜਾਵੇ ਵੀ ਇਸ ਸੁਝਾਅ 'ਤੇ ਚੱਲ ਕੇ ਤੁਸੀਂ ਆਪਣੀ ਸਮੱਸਿਆ ਦਾ ਹੱਲ ਲੱਭ ਸਕਦੇ ਹੋ। ਔਰ ਮੈਂ ਜ਼ਰੂਰ ਕਮੈਂਟ ਕਰਾਂ ਕਿ ਆਪਣੇ ਕਿਸੇ ਨਾ ਕਿਸੇ ਥੈਰੇਪਿਸਟ ਨੂੰ ਮਿਲ ਕੇ ਉਸ ਦੀ ਮਦਦ ਲਈ ਜਾਵੇ। ਹੁਣ ਜਿੱਦਾਂ ਕਿ ਮੈਂ ਇੱਕ ਹਿਪਨੋਟਿਸਟ ਦੇ ਤੌਰ 'ਤੇ ਕੰਮ ਕਰ ਰਿਹਾ, ਮੰਨ ਲਵੋ ਹਨੀਮੂਨ ਫੇਜ਼ ਦੇ ਵਿੱਚ ਮੀਆਂ ਤੇ ਬੀਵੀ ਦੋਵੇਂ ਰਾਜੀ ਨੇ ਕਿ ਅਸੀਂ ਆਪਣੇ ਰਿਸ਼ਤੇ ਨੂੰ ਸੁਧਾਰਨਾ ਚਾਹੁੰਦੇ ਹਾਂ। ਉਹ ਪਹਿਲੀ ਤਾਂ ਕੰਡੀਸ਼ਨ ਕਲੀਅਰ ਹੋ ਗਈ ਨਾ ਵੀ ਉਹ ਸੱਚੇ ਦਿਲੋਂ ਚਾਹੁੰਦੇ ਨੇ ਜਾਂ ਨਹੀਂ ਚਾਹੁੰਦੇ, ਤਾਂ ਫਿਰ ਉਹਨਾਂ ਨੂੰ ਮੈਂ ਜੋ ਪੋਜ਼ਿਟਿਵ ਸੁਜੈਸ਼ਨਸ ਦਿਆਂਗਾ ਉਹਨਾਂ ਦੀ ਪ੍ਰੋਬਲਮ ਦੇ ਮੁਤਾਬਕ, ਉਸ 'ਤੇ ਉਹਨਾਂ ਦੇ ਸਬਕੌਂਸ਼ੀਅਸ 'ਚ ਜਾਣਗੀਆਂ। ਜਦੋਂ ਉਹਨਾਂ ਦਾ ਆਪਾਂ ਵਾਰ-ਵਾਰ ਸੈਸ਼ਨ ਲੈ ਕੇ ਟੌਪ ਅਪ ਕਰਾਂਗੇ ਤਾਂ ਬਹੁਤ ਸੰਭਾਵਨਾ ਹੈ, ਬਲਕਿ ਮੈਂ ਤਾਂ ਬਹੁਤ ਕੇਸ ਸੋਲਵ ਕੀਤੇ ਹੋਏ ਨੇ ਇਸ ਕਿਸਮ ਦੇ, ਤੇ ਉਹਨਾਂ ਦੇ ਮਸਲੇ ਹੱਲ ਹੋ ਜਾਂਦੇ ਨੇ। ਇਹ ਬਹੁਤ ਹੀ ਗੰਭੀਰ ਮੁੱਦੇ ਤੇ ਜੋ ਸ਼ਾਇਦ ਮੇਰੇ ਵੀ ਦਿਮਾਗ ਵਿੱਚ ਨਹੀਂ ਸੀਗਾ, ਕਿਉਂਕਿ ਅਕਸਰ ਦਰਸ਼ਕੋ ਸਾਡੀ ਸਭ ਦੀ ਅਪਰੋਚ ਹੁੰਦੀ ਹੈ, ਚਾਹੁੰਦੇ ਸੀ ਚੰਗਾ ਕਿ ਚੰਗੇ ਲਈ ਕਰਦੇ ਆ ਵੀ ਇਹਨਾਂ ਦਾ ਜਿਹੜਾ ਕਲੇਸ਼ ਆਪਾਂ ਨਿਪਟਾਈਏ, ਪਰ ਸਹੀ ਕਾਰਨ ਨਾ ਪਤਾ ਹੋਣ ਕਰਕੇ ਕਿਤੇ ਨਾ ਕਿਤੇ ਅਸੀਂ ਗਲਤੀ ਕਰ ਬੈਠਦੇ ਹਾਂ, ਕਿਉਂਕਿ ਸਾਨੂੰ ਸਹੀ ਟਾਈਮ ਦਾ ਨਹੀਂ ਪਤਾ ਕਿ ਕਿਹੜੇ ਟਾਈਮ ਤੇ ਅਸੀਂ ਕੀ ਕਰਨਾ ਹੈ। ਪਰ ਤੁਹਾਡੀ ਇਹ ਜਾਣਕਾਰੀ ਵਾਕਈ ਹੀ ਬਹੁਤ ਭਰਪੂਰ ਹੈ, ਬਹੁਤ ਦਰਸ਼ਕਾਂ ਦੇ ਲਾਹੇਵੰਦ ਹੋਏਗੀ। ਤੇ ਰਿਸ਼ੀ ਜੀ, ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਇਹਨਾਂ ਸਮੱਸਿਆਵਾਂ ਦੇ ਜਿਹੜੇ ਹੱਲ ਨੇ ਤੁਸੀਂ ਐਜ਼ ਅ ਹਿਪਨੋਸਿਸ ਵਿਧੀ ਰਾਹੀਂ ਕਰਦੇ ਹੋ। ਕਿਤਾਬ ਦੇ ਵਿੱਚ ਤੁਸੀਂ ਹਿਪਨੋਸਿਸ ਦਾ ਵੀ ਜ਼ਿਕਰ ਕੀਤਾ, ਕਿਵੇਂ ਤੁਸੀਂ ਕੰਮ ਕਰਦੇ ਹੋ। ਪਰ ਜਦੋਂ ਇਹ ਹਿਪਨੋਸਿਸ ਵਰਡ ਦਿਮਾਗ ਦੇ ਵਿੱਚ ਆਉਂਦਾ ਹੈ ਨਾ, ਹਿਪਨੋਸਿਸ ਬੜਾ ਫਿਲਮਾਂ ਦੇ ਵਿੱਚ ਸੁਣਦੇ ਰਹੇ, ਨਾਟਕਾਂ ਦੇ ਵਿੱਚ ਸੁਣਦੇ ਰਹੇ, ਕਿਤੇ ਨਾ ਕਿਤੇ ਥੋੜਾ ਸ਼ੱਕੀ ਜਿਹਾ ਹੋ ਜਾਂਦਾ ਬਿਲਕੁਲ ਕਿ ਯਾਰ ਹਿਪਨੋਸਿਸ ਕਰੂਗਾ, ਇਹ ਕੀ ਕਰੂਗਾ ਮੇਰੇ ਨਾਲ, ਕਿਤੇ ਮੇਰੇ ਨਾਲ ਧੋਖਾ ਤਾਂ ਨਹੀਂ ਹੋ ਰਿਹਾ, ਕਿਤੇ ਕੁਝ ਐਦਾਂ ਦਾ ਤਾਂ ਨਹੀਂ ਕਰੂਗਾ, ਹਨਾ। ਥੋੜਾ ਜਿਹਾ ਯਕੀਨ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਤੇ ਤੁਸੀਂ ਇਸ ਨੂੰ ਮਾਨਸਿਕ ਤਣਾਅ ਨੂੰ ਜਿਹੜੇ ਹੈਗੇ ਨੇ ਇਹਨਾਂ ਦੇ ਹੱਲਾਂ ਨੂੰ ਜੋ ਤੁਸੀਂ ਲੱਭੇ ਨੇ ਸੋਲੂਸ਼ਨਸ ਨੂੰ ਹਿਪਨੋਸਿਸ ਨਾਲ ਕਿਵੇਂ ਜੋੜਦੇ ਹੋ, ਤੇ ਹਿਪਨੋਸਿਸ ਨੂੰ ਤੁਸੀਂ ਕਿਵੇਂ ਡਿਫਾਈਨ ਕਰਦੇ ਹੋ? ਹਿਪਨੋਸਿਸ ਦਾ ਜੋ ਵੀ ਕੁਝ ਅਕਸ ਹੈਗਾ ਜਿਹਦੇ ਬਾਰੇ ਤੁਸੀਂ ਜ਼ਿਕਰ ਕੀਤਾ ਹੈਗਾ, ਉਸ ਦਾ ਜ਼ਿੰਮੇਵਾਰ ਮੈਂ ਫਿਲਮਾਂ, ਸੀਰੀਅਲਾਂ, ਕਾਰਟੂਨਾਂ ਤੇ ਅਖਬਾਰਾਂ ਨੂੰ ਮੰਨਦਾ। ਉਹਦਾ ਕਾਰਨ ਇਹ ਹੈ ਵੀ ਫਿਲਮਾਂ ਦੇ ਵਿੱਚ ਇੱਕ ਪ੍ਰੋਪਰ ਸਕ੍ਰਿਪਟ ਲਿਖੀ ਹੁੰਦੀ ਹੈ, ਜਿਹੜੀ ਕਿ ਦਰਸ਼ਕਾਂ ਦੇ ਮਨੋਰੰਜਨ ਵਾਸਤੇ ਹੁੰਦੀ ਹੈ, ਉਹਨਾਂ ਨੂੰ ਵੱਧ ਤੋਂ ਵੱਧ ਸਵਾਦ ਦੇਣ ਵਾਸਤੇ ਹੁੰਦੀ ਹੈ। ਵੀ ਜਿਵੇਂ ਕਿ ਮੰਨ ਲਵੋ ਕਿਸੇ ਨੇ ਹਿਪਨੋਟਿਸਟ ਨੇ ਕਿਸੇ ਤੋਂ ਗੱਲਾਂ ਕਢਵਾ ਲਈਆਂ, ਠੀਕ ਹੈ। ਕਾਰਟੂਨ ਦੇ ਵਿੱਚ ਜਾਂ ਫਿਲਮਾਂ ਦੇ ਵਿੱਚ ਕਿਸੇ ਨੇ ਹਿਪਨੋਟਾਈਜ਼ ਕਰਕੇ ਉਹਨੂੰ ਲੁੱਟ ਲਿਆ, ਪੈਸਾ ਲੁੱਟ ਲਿਆ ਜਾਂ ਕੁਝ ਵੀ ਗੜਬੜ ਕਰ ਦਿੱਤੀ। ਜਾਂ ਅਖਬਾਰਾਂ ਦੇ ਵਿੱਚ ਜੋ ਮੈਂ ਜ਼ਿਕਰ ਕੀਤਾ ਉਹ ਹੈ ਉਹਨਾਂ ਬਾਬਿਆਂ, ਤਾਂਤਰਿਕਾਂ ਤੇ ਮਾਤਾਵਾਂ ਦੀਆਂ ਐਡਵਰਟਾਈਜ਼ਮੈਂਟਾਂ, ਜਿਹਦੇ ਵਿੱਚ ਲਿਖਿਆ ਹੁੰਦਾ ਕਿ ਸਮੱਸਿਆ ਦਾ ਹੱਲ 11 ਮਿੰਟਾਂ ਦੇ ਵਿੱਚ। ਖਾਸ ਤੌਰ 'ਤੇ ਵਸ਼ੀਕਰਨ ਸ਼ਬਦ ਮੈਨੂੰ ਬਹੁਤ ਭੈੜਾ ਲੱਗਦਾ ਹੈ ਸ਼ਬਦ। ਉਹਨਾਂ ਨੇ ਲਿਖਿਆ ਹੁੰਦਾ ਕੀਤਾ ਕਰਾਇਆ ਤੇ ਸੌਂਕਣ ਤੋਂ ਛੁਟਕਾਰਾ, ਔਲਾਦ ਦੀ ਪ੍ਰਾਪਤੀ ਵਗੈਰਾ ਵਗੈਰਾ। ਇਹ ਜਿਹੜੀਆਂ ਚੀਜ਼ਾਂ ਦੇ ਵਿੱਚ ਸ਼ਬਦ ਵਸ਼ੀਕਰਨ ਆ ਜਾਂਦਾ ਨਾ ਜੀ, ਉਸ ਨੇ ਜਿਹੜੇ ਹਿਪਨੋਸਿਸ ਵਰਗੀ ਮਹਾਨ ਕਲਾ ਹੈਗੀ ਹੈ
ਉਸ ਦੀ ਪੱਟੀ ਹੀ ਮੇਸ ਕਰਕੇ ਰੱਖ ਦਿੱਤੀ ਹੈ। ਮਤਲਬ ਇੱਥੇ ਮੈਂ ਕਲੀਅਰ ਕਰਨਾ ਚਾਹਾਂਗਾ ਕਿ ਵਸ਼ੀਕਰਨ ਤੇ ਹਿਪਨੋਸਿਸ ਦਾ ਕੋਈ ਸੰਬੰਧ ਨਹੀਂ ਹੈ। ਐਕਚੁਅਲੀ ਵਸ਼ੀਕਰਨ ਹੈ ਕਿ ਉਹ ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਹੋਣਾ। ਅੱਛਾ, ਹਾਂਜੀ, ਉਹ ਤਾਂ ਇਹ ਕਹਿੰਦੇ ਨੇ ਵੀ ਕਿਸੇ ਬੰਦੇ ਨੂੰ, ਜਿਵੇਂ ਅਕਸਰ ਸਾਡੇ ਲੋਕਾਂ ਨੂੰ ਦੇਸ਼ੀ ਭਾਸ਼ਾ 'ਚ ਇਹ ਸਮਝੀਏ ਕਿ ਵਸ਼ੀਕਰਨ ਮੀਨਸ ਕਿ ਮੈਂ ਕਿਸੇ ਨੂੰ ਵਸ਼ 'ਚ ਕਰ ਲੈਣਾ, ਕਿਸੇ ਨੂੰ ਵਸ ਚ ਕਰਨਾ। ਤੇ ਇੱਥੇ ਇਹੀ ਥੋੜੀ ਜਿਹੀ ਕਨਫਿਊਜ਼ਨ ਰਹਿ ਜਾਂਦੀ ਹੈ ਲੋਕਾਂ ਦੇ ਵਿੱਚ ਕਿ ਲੋਕ ਇਹ ਸੋਚਦੇ ਨੇ ਕਿ ਜੋ ਹਿਪਨੋਸਿਸਟ ਹੈ ਉਹ ਵੀ ਸ਼ਾਇਦ ਮੈਨੂੰ ਵਸ਼ 'ਚ ਕਰ ਲੂਗਾ, ਉਹ ਦੂਜਾ ਮਿਕਸ ਕਰਦੇ ਨੇ ਹਨਾ। ਤੇ ਪਰ ਤੁਸੀਂ ਕਿੱਦਾਂ ਇਹਨੂੰ ਐਕਸਪਲੇਨ ਕੀਤਾ ਕਿ ਲੋਕ ਤੁਹਾਡੇ ਤੇ ਵਿਸ਼ਵਾਸ ਕਰਨ ਕਿ ਦੈਟ ਇਜ਼ ਨਾਟ, ਉਹ ਡਿਫਰੈਂਟ ਹੈ, ਤੇ ਮੈਂ ਜੋ ਹਿਪਨੋਸਿਸ ਕਰਨਾ ਦੈਟ ਇਜ਼ ਡਿਫਰੈਂਟ ਹੈ। ਐਕਚੁਅਲੀ ਮੈਂ ਅੱਜ ਤੱਕ ਇਹੋ ਜਿਹੇ ਕਿਸੇ ਬੰਦੇ ਨੂੰ ਮਿਲਿਆ ਹੀ ਨਹੀਂ ਆ ਜਿਹੜਾ ਕਿ ਦਾਅਵਾ ਕਰਦਾ ਹੋ ਕਿ ਮੈਂ ਵਸ਼ੀਕਰਨ ਕਰ ਲੈਣਾ। ਇਹ ਸਿਰਫ ਅਖਬਾਰਾਂ ਤੱਕ ਹੀ ਮੈਂ ਤਾਂ ਪੜ੍ਹਿਆ ਹੈਗਾ। ਹਾਂਜੀ, ਜੋ ਵੀ ਬਾਬੇ ਵਗੈਰਾ ਕਰਦੇ ਨੇ ਉਹਦਾ ਕਾਰਨ ਕੀ ਹੈ ਵੀ ਲੋਕ ਪਹਿਲਾਂ ਹੀ ਸਰੈਂਡਰ ਕਰਕੇ ਜਾਂਦੇ ਨੇ ਉਹਨਾਂ ਕੋਲੇ ਕਿ ਬਾਬੇ ਨੇ ਜੋ ਕਹਿਤਾ ਉਹ ਤਾਂ ਪਰਮ ਸੱਚ ਹੈਗਾ ਹੀ ਹੈਗਾ। ਠੀਕ ਹੈ, ਹੁਣ ਜੇਕਰ ਮੈਂ ਥੋੜਾ ਜਿਹਾ ਗੱਲ ਨੂੰ ਭੂਤਾਂ ਵਾਲੇ ਪਾਸੇ ਲੈ ਕੇ ਜਾਂਦਾ, ਜੇਕਰ ਕੋਈ ਇਹ ਕਹਿੰਦਾ ਵੀ ਇਸ ਬੰਦੇ 'ਚ ਭੂਤ ਆਇਆ, ਉਹ ਬੰਦਾ ਕਹਿੰਦਾ ਵੀ ਨਹੀਂ ਮੈਂ ਠੀਕ ਹਾਂ, ਮੈਨੂੰ ਆਹ ਪ੍ਰੋਬਲਮ ਹੈ ਜਿਹਦਾ ਕਿ ਸੋਲੂਸ਼ਨ ਨਹੀਂ ਮਿਲਦਾ, ਬਾਬਾ ਕਹਿੰਦਾ ਨਾ ਜੀ ਨਾ, ਕਹਿੰਦਾ ਇਹ ਤਾਂ ਫਲਾਣੀ ਭੂਤ ਹੈਗੀ ਹੈ, ਉਹਨੂੰ ਚਿਮਟਿਆਂ ਨਾਲ ਮਾਰਨਾ ਸ਼ੁਰੂ ਕਰ ਦਿੰਦਾ, ਬੋਲ ਤੂੰ ਕੌਣ ਹੈ, ਬੋਲ ਨਿਕਲੇਗਾ ਕਿ ਨਹੀਂ ਨਿਕਲੇਗਾ। ਹੁਣ ਇੱਕ ਬੰਦਾ ਮਾਰ ਖਾ ਰਿਹਾ ਇਨਸਾਨ ਆ ਜੀ, ਉਹ ਕੀ ਕਰੂਗਾ ਬੰਦਾ? ਜੇਕਰ ਉਹ ਬੰਦੇ ਨੂੰ ਇਹ ਲੱਗਦਾ ਵੀ ਜੇਕਰ ਇਹਦੀ ਗੱਲ ਮੰਨ ਕੇ ਭਾਈ ਹਾਂ ਮੈਂ ਜਾਣ ਨੂੰ ਤਿਆਰ ਹਾਂ ਜਾਂ ਮੈਂ ਇਸ ਸਰੀਰ ਦਾ ਖਹਿੜਾ ਛੱਡਣ ਨੂੰ ਤਿਆਰ ਹਾਂ, ਉਹ ਕੁੱਟ ਤੋਂ ਬਚਦਾ ਤੇ ਉਹਦੇ ਨਾਲ ਸਸਤਾ ਸੌਦਾ ਵੀ ਕੀ ਹੈਗਾ। ਹੁਣ ਜੇ ਮੈਂ ਹਿਪਨੋਸਿਸ ਦੀ ਗੱਲ ਤੇ ਆਵਾਂ ਤਾਂ ਇਹ ਤਾਂ ਇੱਕ ਬੜੀ ਰਿਲੈਕਸਿੰਗ ਸਟੇਟ ਆਫ ਮਾਈਂਡ ਹੈਗੀ ਹੈ, ਔਰ ਇਹਦੇ ਪਿੱਛੇ ਲੌਜਿਕ ਹੀ ਕੰਮ ਕਰਦਾ ਹੈ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਹਿਪਨੋਸਿਸ ਦੇ ਵਿੱਚ ਜਾਓ ਤਾਂ ਹੀ ਤੁਸੀਂ ਹਿਪਨੋਸਿਸ ਦੇ ਵਿੱਚ ਜਾ ਸਕਦੇ ਹੋ। ਜੇਕਰ ਤੁਸੀਂ ਇਹ ਚਾਹੋ ਕਿ ਮੈਂ ਭਾਈ ਹਿਪਨੋਸਿਸ ਦੇ ਵਿੱਚ ਨਹੀਂ ਜਾਣਾ, ਦੁਨੀਆ ਦੀ ਕੋਈ ਤਾਕਤ ਤੁਹਾਨੂੰ ਹਿਪਨੋਟਾਈਜ਼ ਨਹੀਂ ਕਰ ਸਕਦੀ। ਇਹ ਬੜਾ ਜ਼ਬਰਦਸਤ ਸੱਚ ਹੈ ਜੀ। ਮਤਲਬ ਕਿ ਜੋ ਕੋਈ ਆਪਣੇ ਸਮੱਸਿਆਵਾਂ ਦਾ ਹੱਲ ਚਾਹੁੰਦਾ ਹੈ ਹਿਪਨੋਸਿਸ ਕਰਾਉਣ ਲਈ, ਤਾਂ ਪਹਿਲਾਂ ਉਹਨੂੰ ਆਪਣੇ ਆਪ ਨੂੰ ਰੈਡੀ ਕਰਨਾ ਪਵੇਗਾ ਕਿ ਮੈਂ ਰੈਡੀ ਹਾਂ, ਤੇ ਫਿਰ ਤੁਹਾਡੇ ਜੋ ਤੁਸੀਂ ਦੱਸਿਆ ਕਿ ਜੋ ਸਟੇजेस ਨੇ ਉਸ ਨੂੰ ਫੋਲੋ ਕਰਨਾ ਪਵੇਗਾ। ਹਾਂਜੀ, ਔਰ ਇਹਦੇ ਵਿੱਚ ਅਸੀਂ ਫਿਲਮਾਂ 'ਚ ਦੇਖਦੇ ਹਾਂ ਜਾਂ ਟੀਵੀ 'ਚ ਦੇਖਦੇ ਹਾਂ ਕਿ ਉਹ ਪੈਂਡੂਲਮ ਹਿਲਾ ਕੇ ਤੇ ਬੰਦੇ ਨੂੰ ਹਿਪਨੋਟਾਈਜ਼ ਕਰ ਲੈਂਦੇ ਆ। ਉਹ ਮੈਂ ਵੀ ਕਰ ਲੈਂਦਾ। ਜਿਹੜੀਆਂ ਮੈਂ ਪੁਰਾਣੀ ਟੈਕਨੀਕਸ ਦੀ ਗੱਲ ਕਰਾਂ ਤਾਂ ਮੈਂ ਬੰਦੇ ਨੂੰ ਅੱਖਾਂ 'ਚ ਅੱਖਾਂ ਪਾ ਕੇ ਵੀ ਹਿਪਨੋਟਾਈਜ਼ ਕਰ ਲੈਂਦਾ। ਕੁਝ ਕੁ ਮਿੰਟ ਬੰਦਾ ਮੇਰੀ ਅੱਖਾਂ 'ਚ ਅੱਖਾਂ ਪਾਵੇ ਤੇ ਮੇਰੀਆਂ ਗੱਲਾਂ ਨੂੰ ਸੁਣੇ ਤੇ ਮੈਂ ਉਸ ਨੂੰ ਹਿਪਨੋਟਾਈਜ਼ ਕਰ ਲੈਂਦਾ। ਪੈਂਡੂਲਮ ਨਾਲ ਵੀ ਹਿਪਨੋਟਾਈਜ਼ ਕਰਨਾ, ਬਟ ਮਾਡਰਨ ਹਿਪਨੋਸਿਸ ਦੇ ਵਿੱਚ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈਗੀ, ਕਿਉਂਕਿ ਜਦੋਂ ਬੰਦਾ ਤੁਹਾਡੇ ਕੋਲੇ ਆਪਣੀਆਂ ਸਮੱਸਿਆਵਾਂ ਦੇ ਸਮਾਧਾਨ ਲਈ ਆਉਂਦਾ ਤੇ ਉਹ ਇਹ ਮੰਨ ਕੇ ਆਉਂਦਾ ਕਿ ਮੈਂ ਫਲਾਣੇ ਹਿਪਨੋਟਿਸਟ ਦੀਆਂ ਗੱਲਾਂ ਨੂੰ ਫੋਲੋ ਕਰਨਾ। ਅਸਲ ਦੇ ਵਿੱਚ ਜਦੋਂ ਵੀ ਕਿਸੇ ਨੂੰ ਹਿਪਨੋਟਾਈਜ਼ ਕੀਤਾ ਜਾਂਦਾ ਤਾਂ ਉਹ ਬੈੱਡ ਤੇ ਆਰਾਮ ਨਾਲ ਲੇਟਿਆ ਹੁੰਦਾ ਜਾਂ ਆਰਾਮ ਕੁਰਸੀ ਤੇ ਆਰਾਮ ਨਾਲ ਲੇਟਿਆ ਹੁੰਦਾ, ਔਰ ਉਹ ਪੂਰੀ ਕੌਨਸ਼ੀਅਸ ਅਵਸਥਾ ਦੇ ਵਿੱਚ ਹੁੰਦਾ। ਕਈ ਵਾਰੀ ਬਹੁਤ ਲੋਕ ਡੀਪ ਵੀ ਚੱਲ ਜਾਂਦੇ ਨੇ, ਇਹ ਵੀ ਨਹੀਂ ਹੈ ਵੀ ਡੀਪ ਨਹੀਂ ਜਾਂਦੇ, ਬਟ ਉਹ ਆਪਣੀ ਪੂਰੀ ਗੱਲ ਨੂੰ ਸੁਣ ਰਹੇ ਹੁੰਦੇ ਨੇ ਹਿਪਨੋਟਿਸਟ ਦੇ ਨੂੰ, ਔਰ ਉਹਨਾਂ ਨੂੰ ਪਤਾ ਹੁੰਦਾ ਕਿ ਉਹ ਕੀ ਕਹਿ ਰਿਹਾ। ਤੇ ਜੇਕਰ ਮੈਂ ਇੱਕ ਹੋਰ ਗੱਲ ਕਰਨੀ ਚਾਹਾਂ ਜਿਹੜੀ ਕਿ ਬਹੁਤ ਜ਼ਰੂਰੀ ਹੈ ਕਿ ਲੋਕਾਂ ਦੇ ਮਨਾਂ ਦੇ ਵਿੱਚ ਇਹ ਵੀ ਹੋਏਗਾ ਕਿ ਹਿਪਨੋਟਿਸਟ ਉਹਨਾਂ ਤੋਂ ਕੋਈ ਭੇਦ ਦੀਆਂ ਗੱਲਾਂ ਨਾ ਕਢਵਾ ਲਵੇ। ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਕੋਈ ਬੰਦਾ ਖੁਦ ਚੱਲ ਕੇ ਆਪਣੀ ਸਮੱਸਿਆ ਦੇ ਹੱਲ ਲਈ ਆਇਆ ਤਾਂ ਹਿਪਨੋਟਿਸਟ ਨੂੰ ਕੀ ਲੋੜ ਹੈ ਕਿ ਉਸ ਤੋਂ ਕੋਈ ਗੱਲਾਂ ਕਢਵਾਏਗਾ। ਜੇਕਰ ਉਹ ਬੰਦਾ ਗੱਲਾਂ ਛੁਪਾਏਗਾ ਤਾਂ ਹਿਪਨੋਟਿਸਟ ਉਸ ਦਾ ਹੱਲ ਕਿਵੇਂ ਕਰੇਗਾ? ਇੱਕ ਗੱਲ। ਦੂਜੀ ਗੱਲ ਇਹ ਹੈ ਕਿ ਬਹੁਤ ਸਾਰੇ ਲੋਕ ਇਹ ਵੀ ਸੋਚ ਸਕਦੇ ਨੇ ਕਿ ਹਿਪਨੋਟਿਸਟ ਕਿਸੇ ਕੁੜੀ ਜਾਂ ਔਰਤ ਨੂੰ ਹਿਪਨੋਟਾਈਜ਼ ਕਰਕੇ ਕੋਈ ਉਹਦੇ ਨਾਲ ਮਾੜਾ ਕੰਮ ਚੰਗਾ ਕੰਮ ਕੋਈ ਇਹੋ ਜਿਹਾ ਛੇੜਛਾੜ ਵਾਲਾ ਕੰਮ ਕਰ ਸਕਦਾ। ਜੇਕਰ ਕੋਈ ਇਹੋ ਜਿਹੀ ਗਿਰੀ ਹੋਈ ਹਰਕਤ ਹਿਪਨੋਟਿਸਟ ਕਰੇਗਾ ਤਾਂ ਉਹ ਕੁੜੀ ਜਾਂ ਔਰਤ ਤੁਰੰਤ ਹਿਪਨੋਸਿਸ ਵਿੱਚੋਂ ਬਾਹਰ ਆ ਜਾਏਗੀ ਬਿਨਾਂ ਕਿਸੇ ਇੰਸਟਰਕਸ਼ਨ ਤੋਂ, ਔਰ ਸੰਭਵ ਹੈ ਕਿ ਉਹ ਬਾਅਦ ਵਿੱਚ ਤਮਾਮ ਉਮਰ ਕਿਸੇ ਤੋਂ ਵੀ ਹਿਪਨੋਟਾਈਜ਼ ਨਾ ਹੋਵੇ। ਸੋ ਇਹ ਤਾਂ ਗੱਲਾਂ ਹੀ ਨੇ ਜੀ, ਇਹਨਾਂ ਦਾ ਸੱਚਾਈ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਤੇ ਰਿਸ਼ੀ ਜੀ, ਤੁਸੀਂ ਹਿਪਨੋਸਿਸ ਬਾਰੇ ਬਹੁਤ ਹੀ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਹੈ, ਤੇ ਪਰ ਮੈਂ ਅੱਗੇ ਆਵਾਂਗਾ ਤਾਂ ਜੋ ਹੋਰ ਵੀ ਕਲੈਰੀਫਾਈ ਆਪਾਂ ਦਰਸ਼ਕਾਂ ਨੂੰ ਕਰੀਏ ਕਿ ਹਿਪਨੋਸਿਸ ਵਿਧੀ ਦੇ ਰਾਹੀਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਜੋ ਇਹ ਰਿਸ਼ਤਿਆਂ ਦੇ ਹੱਲ ਜੋ ਪ੍ਰੋਬਲਮਸ ਨੇ, ਪ੍ਰੋਬਲਮਸ ਦੇ ਹੱਲ ਤੁਸੀਂ ਲੱਭੇ ਨੇ। ਪਰ ਠੀਕ ਹੈ, ਕੋਈ ਤਿਆਰ ਹੋ ਚੁੱਕਿਆ ਬੰਦਾ ਕਿ ਹਾਂ ਮੈਂ ਤੁਹਾਡੇ ਤੋਂ ਹੱਲ ਲੈਣਾ ਚਾਹਣਾ, ਸੋਲੂਸ਼ਨ ਲੈਣਾ ਚਾਹਣਾ, ਹਿਪਨੋਸਿਸ ਦੇ ਵਿੱਚ ਤੁਸੀਂ ਉਹਨੂੰ ਲੈ ਕੇ ਵੀ ਜਾ ਸਕੇ ਹੋ। ਉਸ ਸਟੇਜ ਤੇ ਤੁਸੀਂ ਸਮੱਸਿਆਵਾਂ ਦੇ ਜਿਹੜੇ ਹੱਲ ਨੇ ਉਹਨੂੰ ਕਿਵੇਂ ਹਿਪਨੋਸਿਸ ਨਾਲ ਜੋੜਦੇ ਹੋ ਕਿ ਇੱਕ ਬੰਦਾ ਹਿਪਨੋਸਿਸ ਦੇ ਸਟੇਜ ਦੇ ਵਿੱਚ ਜਾ ਚੁੱਕਿਆ, ਉਸ ਤੋਂ ਬਾਅਦ ਤੁਸੀਂ ਉਹ ਹੱਲ ਕੀ ਨੇ, ਕਿੱਦਾਂ ਕਰਦੇ ਹੋ ਇਸ ਵਿਧੀ ਦੇ ਨਾਲ, ਹੱਲ ਕਿਵੇਂ ਹੁੰਦੇ ਆ? ਇਹਦੇ ਵਿੱਚ ਪ੍ਰੋਪਰ ਇੱਕ ਪ੍ਰੋਸੈਸ ਹੈ ਜੀ। ਮੈਂ ਹਿਪਨੋਸਿਸ ਤੋਂ ਪਹਿਲਾਂ ਦੀ ਗੱਲ ਕਰਨੀ ਚਾਹਾਂਗਾ। ਜਦੋਂ ਵੀ ਕੋਈ ਆਉਂਦਾ ਤੇ ਆਪਾਂ ਉਹਦੇ ਤੋਂ ਉਸ ਦੀ ਸਮੱਸਿਆ ਦੇ ਬਾਰੇ ਪੁੱਛਦੇ ਹਾਂ ਕਿ ਉਹਦੇ ਸ਼ਬਦਾਂ ਦੇ ਵਿੱਚ
ਉਹ ਆਪਣੀ ਸਮੱਸਿਆ ਦੇ ਬਾਰੇ ਕੀ ਕਹਿਣਾ ਚਾਹੁੰਦਾ ਹੈ। ਸਮੱਸਿਆ ਬਾਰੇ ਜਾਣ ਕੇ ਫਿਰ ਉਸ ਦੇ ਮਨ ਦੀ ਸਥਿਤੀ ਦੇ ਬਾਰੇ ਜਾਣਿਆ ਜਾਂਦਾ ਹੈ ਜਾਂ ਉਸ ਦੇ ਸੁਭਾਅ ਦੇ ਬਾਰੇ ਜਾਣਿਆ ਜਾਂਦਾ ਹੈ ਕਿ ਉਹਦਾ ਸੁਭਾਅ ਕੀ ਹੈ, ਕਿ ਉਹ ਬੰਦਾ ਵਿਜ਼ੂਅਲ ਚੀਜ਼ਾਂ ਨਾਲ ਜ਼ਿਆਦਾ ਗੱਲ ਨੂੰ ਸਮਝਦਾ ਹੈ ਜਾਂ ਸੁਣ ਕੇ ਜ਼ਿਆਦਾ ਸਮਝਦਾ ਹੈ ਜਾਂ ਮਹਿਸੂਸ ਕਰਕੇ ਸਮਝਦਾ ਹੈ। ਉਸ ਤੋਂ ਬਾਅਦ ਫਿਰ ਉਸ ਦਾ ਸੰਭਾਵਿਤ ਹੱਲ ਜਿਹੜਾ ਉਸ ਪ੍ਰੋਬਲਮ ਦੇ ਨਾਲ ਸੰਬੰਧਿਤ ਸੰਭਾਵਿਤ ਹੱਲ ਹੁੰਦਾ ਉਹ ਆਪਾਂ ਕਲਾਇੰਟ ਦੇ ਨਾਲ ਡਿਸਕਸ ਕਰਦੇ ਹਾਂ ਵੀ ਤੁਹਾਡੀ ਸਮੱਸਿਆ ਆ ਹੈ, ਤੁਸੀਂ ਇਹਦਾ ਕੀ ਹੱਲ ਚਾਹੁੰਦੇ ਹੋ। ਇਹਦੇ ਵਿੱਚ ਵਰਿੰਦਰ ਜੀ ਮੈਂ ਸਪਸ਼ਟ ਕਰਦੇ ਕਿ ਮੈਂ ਕਿਸੇ ਹਾਲਾਤ ਨਹੀਂ ਬਦਲ ਸਕਦਾ। ਮੰਨ ਲਵੋ ਕਿਸੇ ਬੰਦੇ ਨੂੰ ਫਾਈਨੈਂਸ਼ੀਅਲ ਪ੍ਰੋਬਲਮ ਹੈਗੀ ਹੈ, ਹੁਣ ਮੈਂ ਉਸ ਬੰਦੇ ਦੇ ਫਾਈਨੈਂਸ਼ੀਅਲ ਸਰਕਮਸਟੈਂਸਿਸ ਦਾ ਨਹੀਂ ਸੋਲਵ ਕਰ ਸਕਦਾ, ਬਟ ਮੈਂ ਉਸ ਬੰਦੇ ਨੂੰ ਇਸ ਕਾਬਲ ਕਰ ਸਕਦਾ ਕਿ ਇਹਨਾਂ ਹਾਲਾਤਾਂ ਦੇ ਵਿੱਚ ਰਹਿੰਦਿਆਂ ਹੋਇਆਂ ਉਹ ਕਿੱਦਾਂ ਆਪਣੇ ਆਪ ਨੂੰ ਮਜ਼ਬੂਤ ਰੱਖ ਸਕਦਾ ਹੈ। ਅਗਰ ਉਹ ਮਾਨਸਿਕ ਤੌਰ ਤੇ ਸਥਿਰ ਹੈ, ਮਾਨਸਿਕ ਤੌਰ ਤੇ ਮਜ਼ਬੂਤ ਹੈ, ਤਾਂ ਉਹ ਆਪਣੇ ਸਕਿੱਲ ਨੂੰ ਵਰਤ ਕੇ ਆਪਣੇ ਫਾਈਨੈਂਸ਼ੀਅਲ ਸਰਕਮਸਟੈਂਸਿਸ ਨੂੰ ਸਹੀ ਕਰਨ ਦੇ ਵਿੱਚ ਕੰਮ ਕਰੇਗਾ। ਦੂਜੀ ਗੱਲ ਇਹ ਹੈ ਵੀ ਕੇਵਲ ਵਾਇਲੈਂਸ ਵਰਗੇ ਹੀ ਕੇਸ ਇਹਦੇ ਨਾਲ ਸੋਲਵ ਨਹੀਂ ਹੁੰਦੇ ਜਾਂ ਘਰੇਲੂ ਕਲੇਸ਼ ਵਰਗੇ ਹੀ ਕੇਸ ਸੋਲਵ ਨਹੀਂ ਹੁੰਦੇ। ਕਿਸੇ ਨੂੰ ਮੋਟੀਵੇਸ਼ਨ ਦੀ ਲੋੜ ਹੈ, ਜਿੱਦਾਂ ਕਿ ਬੱਚੇ ਨੇ ਉਹ ਪੜ੍ਹਾਈ ਤੋਂ ਡਰਦੇ ਨੇ। ਮੈਂ ਕਹਾਣੀ ਸਾਂਝੀ ਕਰਾਂ, ਮੇਰੀ ਬੇਟੀ ਹੈ ਗਰਿਮਾ, ਉਹ ਈਅਰ 8 ਦੇ ਵਿੱਚ ਐਸਾ ਹੋਈ ਹੈ ਔਰ ਜਦੋਂ ਉਹ ਹਾਈ ਸਕੂਲ ਦੇ ਵਿੱਚ ਗਈ ਤਾਂ ਉਹ ਬਹੁਤ ਘਬਰਾਈ ਹੋਈ ਸੀ। ਇੱਕ ਹਫ਼ਤਾ ਤਕਰੀਬਨ ਘਰੇ ਆ ਕੇ ਰੋਂਦੀ ਰਹੀ ਕਿ ਮੈਂ ਆਪਣੇ ਪਤਾ ਨਹੀਂ ਦੋਸਤ ਬਣਾ ਪਾਵਾਂਗੀ ਜਾਂ ਨਹੀਂ, ਪਤਾ ਨਹੀਂ ਮੈਂ ਪੇਪਰ ਦੇ ਪਾਵਾਂਗੀ ਕਿ ਨਹੀਂ, ਪਤਾ ਨਹੀਂ ਮੈਂ ਸਟੱਡੀ ਦਾ ਪ੍ਰੈਸ਼ਰ ਹੈਂਡਲ ਕਰ ਪਾਵਾਂ ਕਿ ਨਹੀਂ। ਫਿਰ ਉਸ ਨੂੰ ਮੈਂ ਪੜ੍ਹਾਈ ਦੇ ਵਿੱਚ ਇੰਟਰਸਟ ਦਾ ਸੈਸ਼ਨ ਦਿੱਤਾ ਔਰ ਹੁਣ ਉਸ ਬੱਚੀ ਨੂੰ ਇਹ ਕਹਿਣ ਦੀ ਲੋੜ ਨਹੀਂ ਪੈਂਦੀ ਕਿ ਬੇਟਾ ਤੂੰ ਕਿਤਾਬ ਚੱਕ ਲੈ, ਤੂੰ ਪੜ੍ਹ ਲੈ ਉੱਠ ਕੇ। ਇਸੇ ਤਰ੍ਹਾਂ ਜੇਕਰ ਮੈਂ ਐਗਜ਼ਾਮੀਨੇਸ਼ਨ ਦੀ ਗੱਲ ਕਰਾਂ, ਬਹੁਤ ਸਾਰੇ ਬੱਚੇ ਨੇ, ਬਹੁਤ ਸਾਰੇ ਬੱਚੇ ਭਾਰਤ ਦੇ ਵਿੱਚ ਆਈਲੈਟਸ ਦੇ ਵਾਸਤੇ ਜਾ ਰਹੇ ਨੇ ਸੈਂਟਰਾਂ ਦੇ ਵਿੱਚ। ਇੱਥੇ ਵੀ ਬਹੁਤ ਸਾਰੇ 20 ਵਾਰੀ ਪੇਪਰ ਦੇ ਦਿੱਤਾ ਹੈ ਬਟ ਐਸਾ ਟੈਸਟ ਕਲੀਅਰ ਨਹੀਂ ਹੋ ਰਿਹਾ। ਉਹਦੇ ਵਾਸਤੇ ਮੈਂ ਐਂਜ਼ਾਈਟੀ ਅਬਾਊਟ ਐਗਜ਼ਾਮੀਨੇਸ਼ਨ ਉਹਦੇ ਸੈਸ਼ਨ ਦਿੰਦਾ ਹਾਂ ਕਿ ਜਦੋਂ ਤੁਸੀਂ ਉਸ ਐਗਜ਼ਾਮੀਨੇਸ਼ਨ ਹਾਲ 'ਚ ਜਾਓ ਤਾਂ ਤੁਹਾਡੀਆਂ ਫੀਲਿੰਗਸ ਕੀ ਹੋਣ। ਉੱਥੇ ਮੈਂ ਬੰਦਿਆਂ ਦੇ ਟ੍ਰਿਗਰ ਵੇਖਦਾ ਹਾਂ ਕਿ ਉਹਨਾਂ ਦੇ ਟ੍ਰਿਗਰ ਕੀ ਹਨ, ਉਹਨਾਂ ਟ੍ਰਿਗਰ ਨੂੰ ਕਿੱਦਾਂ ਹੈਂਡਲ ਕਰਨਾ, ਉਸ ਚੀਜ਼ ਦੇ ਬਾਰੇ ਉਹ ਆਪਣੀ ਸਕ੍ਰਿਪਟ ਦੇ ਵਿੱਚ ਲਿਖਦਾ ਹਾਂ। ਜਦੋਂ ਉਹ ਸੰਭਾਵੀ ਹੱਲ ਦੇ ਨਾਲ ਕੌਨਸ਼ੀਅਸਲੀ ਰੈਡੀ ਹੋ ਜਾਂਦੇ ਨੇ, ਜਿਵੇਂ ਕਿ ਹੁਣ ਮੈਂ ਤੁਹਾਨੂੰ ਆਖਿਆ ਕਿ ਵਰਿੰਦਰ ਜੀ ਤੁਹਾਡੀ ਐਗਜ਼ਾਮੀਨੇਸ਼ਨ ਹਾਲ ਦੀ ਪ੍ਰੋਬਲਮ ਹੈ ਤਾਂ ਤੁਹਾਡੀ ਇਸ ਪ੍ਰੋਬਲਮ ਨੂੰ ਮੈਂ ਆਹ ਹੱਲ ਦੱਸਦਾ ਹਾਂ ਕਿ ਤੁਹਾਨੂੰ ਇਹ ਸਹੀ ਲੱਗਦਾ, ਤੁਸੀਂ ਕਹਿੰਦੇ ਨਹੀਂ ਜੀ ਵਿੱਚੋਂ ਆਹ ਗੱਲ ਮੈਨੂੰ ਸਹੀ ਨਹੀਂ ਲੱਗਦੀ। ਉਹ ਜਦੋਂ ਆਪਾਂ ਕੌਨਸ਼ੀਅਸਲੀ ਇੱਕ ਦੂਜੇ ਦੇ ਨਾਲ ਗੱਲ ਕਰਦੇ ਹਾਂ ਤੇ ਤੁਸੀਂ ਫਾਈਨਲ ਕਰ ਦਿੰਦੇ ਸਕ੍ਰਿਪਟ ਨੂੰ, ਹਾਂਜੀ ਆਹ ਚੀਜ਼ ਮੈਨੂੰ ਸਹੀ ਹੈ। ਬੇਸ਼ੱਕ ਉਹ ਘਰੇਲੂ ਕਲੇਸ਼ ਦਾ ਮਾਮਲਾ ਹੋਵੇ, ਬੇਸ਼ੱਕ ਉਹ ਕੋਈ ਐਂਜ਼ਾਈਟੀ ਹੋਵੇ ਜਾਂ ਬੇਸ਼ੱਕ ਉਹ ਕਿਸੇ ਕਿਸਮ ਦਾ ਫੋਬੀਆ ਹੋਵੇ, ਇਸੇ ਤਰੀਕੇ ਦੇ ਨਾਲ ਆਪਾਂ ਸਕ੍ਰਿਪਟ ਫਾਈਨਲ ਕਰਕੇ ਬੰਦੇ ਨੂੰ ਹਿਪਨੋਟਾਈਜ਼ ਕਰਦੇ ਹਾਂ। ਉਸ ਨੂੰ ਟਰਾਂਸ ਵਿੱਚ ਲਿਜਾ ਕੇ ਜਿਹੜੀ ਸਕ੍ਰਿਪਟ ਆਪਾਂ ਡਿਸਕਸ ਕੀਤੀ ਹੁੰਦੀ ਹੈ, ਕਿਉਂਕਿ ਉਹਦੇ ਕੌਨਸ਼ੀਅਸ ਮਾਈਂਡ ਨੇ ਪਹਿਲਾਂ ਹੀ ਐਕਸੈਪਟ ਕਰ ਲਿਆ ਹੁੰਦਾ, ਫਿਰ ਉਹ ਸਬ ਕੌਨਸ਼ੀਅਸ ਮਾਈਂਡ ਉਸ ਨੂੰ ਕੁਇਕਲੀ ਐਕਸੈਪਟ ਕਰ ਲੈਂਦਾ। ਇੱਕ ਗੱਲ ਮੈਂ ਹੋਰ ਵਿੱਚ ਐਡ ਕਰ ਦਿਆਂ ਕਿ ਜਿੱਦਾਂ ਹੁਣ ਮੰਨ ਲਓ ਮੈਂ ਤੁਹਾਨੂੰ ਹੁਣ ਕਹਿ ਦਿਆਂ ਕਿ ਨਾ ਜੀ ਤੁਸੀਂ ਪੇਪਰਾਂ ਤੋਂ ਵਰਿੰਦਰ ਜੀ ਨਾ ਡਰੋ, ਪੇਪਰਾਂ 'ਚ ਕੁਛ ਨਹੀਂ ਹੁੰਦਾ, ਤੁਹਾਨੂੰ ਸਾਰਾ ਕੁਛ ਯਾਦ ਹੈ, ਤੁਹਾਡਾ ਮਾਈਂਡ ਬਹੁਤ ਸਾਰੀਆਂ ਗੱਲਾਂ ਨੂੰ ਫਿਲਟਰ ਕਰ ਦੇਗਾ। ਬਟ ਜਦੋਂ ਮੈਂ ਤੁਹਾਨੂੰ ਹਿਪਨੋਟਾਈਜ਼ ਕਰ ਲਿਆ ਤੇ ਉਹ ਸਾਰੀ ਜਿਹੜੀ ਇਨਫੋਰਮੇਸ਼ਨ ਹੈ ਉਹ ਤੁਹਾਡੇ ਸਬਕੌਂਸ਼ੀਅਸ ਤੱਕ ਜਾਏਗੀ, ਦੈਟ ਵੁੱਡ ਬੀ 200% ਮੋਰ ਇਫੈਕਟਿਵ। ਬਹੁਤ ਸਹੀ ਤੁਸੀਂ ਜਾਣਕਾਰੀ ਦਿੱਤੀ ਸਾਡੇ ਦਰਸ਼ਕਾਂ ਨੂੰ। ਤੇ ਵੈਸੇ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਰਿਸ਼ੀ ਜੀ, ਪਰ ਜਾਂਦੇ ਜਾਂਦੇ 5-7 ਮਿੰਟ ਤੋਂ ਮੈਂ ਤੁਹਾਡੇ ਜੋ ਤੁਸੀਂ ਐਪ ਇੱਕ ਡਿਵੈਲਪ ਕੀਤਾ ਹੈ ਰਿਲੈਕਸੋ ਹਿਪਨੋਸਿਸ, ਉਸ ਬਾਰੇ ਵੀ ਦਰਸ਼ਕਾਂ ਨਾਲ ਗੱਲ ਕਰਨੀ ਚਾਹਾਂਗਾ। ਕਿਉਂਕਿ ਹਿਪਨੋਸਿਸ ਲਈ ਤੁਸੀਂ ਦੱਸਿਆ ਕਿ ਆਈ ਕੰਟੈਕਟ ਯਾਨੀ ਕਿ ਬੰਦੇ ਦਾ ਤੁਹਾਡੇ ਨਾਲ ਪ੍ਰੈਜ਼ੈਂਸ ਹੋਣਾ ਬਹੁਤ ਜ਼ਰੂਰੀ ਹੈ। ਇਹ ਚੀਜ਼ ਤੁਸੀਂ ਦੱਸਿਆ ਫੋਨ ਤੇ ਨਹੀਂ ਹੋ ਸਕਦੀ, ਕਿ ਆਮਣੇ ਸਾਹਮਣੇ ਹੀ ਹੋਣੀ ਜ਼ਿਆਦਾ ਜ਼ਰੂਰੀ ਹੈ। ਆਈ ਕੰਟੈਕਟ ਦੇ ਮਾਮਲੇ 'ਚ ਮੈਂ ਇਹ ਕਿਹਾ ਸੀਗਾ ਵੀ ਆਈ ਕੰਟੈਕਟ ਵਿਧੀ ਦੇ ਨਾਲ ਮੈਂ ਹਿਪਨੋਟਾਈਜ਼ ਕਰ ਲੈਂਦਾ, ਬਟ ਮਾਡਰਨ ਹਿਪਨੋਸਿਸ ਵਿੱਚ ਉਸ ਦੀ ਕੋਈ ਖਾਸ ਲੋੜ ਨਹੀਂ ਪੈਂਦੀ। ਠੀਕ ਹੈ। ਤੇ ਪਰ ਕੁਝ ਦੋਸਤੋ ਦੱਸ ਦਈਏ ਕਿ ਕੁਝ ਜਿਵੇਂ ਰਿਸ਼ੀ ਜੀ ਕੋਲੇ ਅਕਸਰ ਵੱਖ-ਵੱਖ ਕੰਟਰੀਜ਼ ਤੋਂ ਵੀ ਫੋਨ ਆਉਂਦੇ ਨੇ, ਇੰਡੀਆ ਤੋਂ ਜਾਂ ਹੋਰ ਦੇਸ਼ਾਂ ਤੋਂ ਵੀ ਫੋਨ ਆਉਂਦੇ ਨੇ, ਪਰ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਅਸੀਂ ਰਿਸ਼ੀ ਜੀ ਤੱਕ ਨਹੀਂ ਪਹੁੰਚ ਕਰ ਸਕਦੇ, ਤਾਂ ਉਹਨਾਂ ਲਈ ਰਿਸ਼ੀ ਜੀ ਨੇ ਇੱਕ ਐਪ ਵੀ ਡਿਵੈਲਪ ਕੀਤਾ ਹੈ ਤੇ ਉਹ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ, ਰਿਲੈਕਸੋ ਹਿਪਨੋਸਿਸ ਨਾਮ ਦਾ, ਜੋ ਕਿ ਐਂਡਰੋਇਡ ਤੇ ਪਲੇ ਸਟੋਰ ਤੇ ਆਈਫੋਨ ਦੇ ਐਪ ਸਟੋਰ ਵਿੱਚ ਵੀ ਉਪਲਬਧ ਹੈ। ਤੇ ਰਿਸ਼ੀ ਜੀ ਇਸ ਐਪ ਬਾਰੇ ਕੀ ਜਾਣਕਾਰੀ ਸਾਂਝੀ ਕਰਨਾ ਚਾਹੋਗੇ ਸਾਡੇ ਨਾਲ? ਬੜੀ ਖੁਸ਼ੀ ਨਾਲ ਇਹ ਗੱਲ ਕਹਿ ਰਿਹਾ ਵਰਿੰਦਰ ਜੀ ਕਿ ਦੁਨੀਆ ਦੀ ਪਹਿਲੀ ਐਪ ਹੈਗੀ ਹੈ ਇਹ, ਜਿਹੜੀ ਕਿ ਪੰਜਾਬੀ ਤੇ ਹਿੰਦੀ ਦੇ ਵਿੱਚ ਹਿਪਨੋਸਿਸ ਸਕ੍ਰਿਪਟਾਂ ਤੇ ਕੰਮ ਕਰਦੀ ਹੈਗੀ। ਸੋ ਸਾਰਾ ਕਨਸੈਪਟ ਆਪਣਾ ਖੁਦ ਦਾ ਡਿਵੈਲਪ ਕੀਤਾ ਹੈ। ਇੰਗਲਿਸ਼ ਵਿੱਚ ਕਾਫੀ ਕੁਝ ਅਵੇਲੇਬਲ ਹੈ, ਬਟ ਪੰਜਾਬੀ ਦੇ ਵਿੱਚ ਇਸ ਚੀਜ਼ ਦੀ ਕਾਫੀ ਘਾਟ ਸੀ।
ਦਾ ਰੀਜ਼ਨ ਵੀ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਹੋਰ ਦੇਸ਼ਾਂ ਤੋਂ ਵੀ ਲੋਕ ਮੈਨੂੰ ਕਾਫੀ ਸੰਪਰਕ ਕਰਦੇ ਨੇ, ਸੋ ਉਹਨਾਂ ਨੂੰ ਮੈਂ ਫੋਨ ਤੇ ਤਾਂ ਹਿਪਨੋਟਾਈਜ਼ ਕਰ ਨਹੀਂ ਸਕਦਾ, ਬਟ ਪ੍ਰੋਬਲਮ ਤਾਂ ਪ੍ਰੋਬਲਮ ਹੈ ਜੀ ਕਿਸੇ ਵੀ ਦੇਸ਼ ਦੇ ਵਿੱਚੋਂ। ਹੁਣ ਉਸ ਦਾ ਸੋਲੂਸ਼ਨ ਇਹ ਨਿਕਲਿਆ ਕਿ ਕਿਉਂ ਨਾ ਇੱਕ ਇਹੋ ਜਿਹੀ ਕੋਈ ਚੀਜ਼ ਹੋਵੇ, ਉਹ ਕਾਮਨ ਸਕ੍ਰਿਪਟਾਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਕਿ ਇੱਕ ਇਮੇਜਿਨੇਸ਼ਨ ਕੀਤਾ ਹੁੰਦਾ, ਜਿੰਨਾ ਕਿ ਮੇਰਾ ਤਜਰਬਾ ਹੋ ਚੁੱਕਿਆ ਹੈ ਵੱਖ-ਵੱਖ ਖੇਤਰਾਂ ਦੇ ਵਿੱਚ ਸਮੱਸਿਆਵਾਂ ਦੇ ਨਾਲ ਜੂਝਣ ਦਾ ਜਾਂ ਉਹਨਾਂ ਦੇ ਹੱਲ ਲੱਭਣ ਦਾ। ਸੋ ਇਹ ਜਰਨਲ ਸਕ੍ਰਿਪਟਾਂ ਮੈਂ ਤਿਆਰ ਕੀਤੀਆਂ ਨੇ, ਤਕਰੀਬਨ 16 ਸਕ੍ਰਿਪਟਾਂ ਇਸ ਟਾਈਮ ਲਾਂਚ ਕਰ ਰਿਹਾ। ਉਹਦੇ ਰਾਹੀਂ ਬੰਦਾ ਘਰ ਦੇ ਵਿੱਚ ਖੁਦ ਹੀ ਹਿਪਨੋਟਾਈਜ਼ ਹੋ ਜਾਂਦਾ ਹੈ ਔਰ ਉਹਦੇ ਸਬਕੌਂਸ਼ੀਅਸ ਨੂੰ ਉਹ ਜ਼ਰੂਰੀ ਇਨਫੋਰਮੇਸ਼ਨ ਪਹੁੰਚ ਜਾਂਦੀ ਹੈ। ਔਰ ਇਹਦੇ ਵਿੱਚ ਇਹ ਵੀ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਕਿ ਕੋਈ ਬੰਦਾ ਵਿਜ਼ੂਅਲ ਹੈ ਜਾਂ ਆਡਿਟਰੀ ਜਾਂ ਉਹ ਭਾਵਨਾਵਾਂ ਤੋਂ ਕੰਮ ਲੈਂਦਾ। ਸੋ ਇਸ ਨੂੰ ਬੜੇ ਕਲਾਤਮਕ ਤਰੀਕੇ ਦੇ ਨਾਲ ਹੈਂਡਲ ਕੀਤਾ ਗਿਆ ਐਪ ਦੇ ਵਿੱਚ ਤੇ ਕਾਫੀ ਯੂਜ਼ਫੁਲ ਹੈ। ਹੁਣ ਜਿਹੜੇ ਗੂਗਲ ਤੇ ਲੋਕਾਂ ਨੇ ਯੂਜ਼ ਕੀਤੀ ਹੈ, ਕਾਫੀ ਵਧੀਆ ਫੀਡਬੈਕ ਆਈ ਹੈਗੀ ਇਸ ਚੀਜ਼ ਦੀ। ਮੇਰੇ ਖਿਆਲ ਨਾਲ ਰਿਸ਼ੀ ਜੀ ਇਹ ਬਹੁਤ ਸਾਰੇ ਉਹਨਾਂ ਲੋਕਾਂ ਲਈ ਵੀ ਫਾਇਦੇਮੰਦ ਹੋਵੇਗਾ ਐਪ ਕਿ ਜਿਨ੍ਹਾਂ ਦੇ ਵਿੱਚ ਇੰਨੀ ਹਿੰਮਤ ਹੀ ਨਹੀਂ ਹੈ, ਇੰਨਾ ਹੌਸਲਾ ਹੀ ਨਹੀਂ ਹੈ ਕਿ ਉਹ ਆਪਣੀਆਂ ਪ੍ਰੋਬਲਮਸ ਲਈ ਸਾਹਮਣੇ ਆ ਸਕਣ। ਕਿ ਜਾਂ ਇਹ ਕਹਿ ਲਓ ਕਿ ਘਰਦਿਆਂ ਦਾ ਡਰ, ਪੇਰੈਂਟਸ ਦਾ ਡਰ ਬਹੁਤ ਜ਼ਿਆਦਾ ਉਹਨਾਂ ਤੇ ਹਾਵੀ ਹੋ ਜਾਂਦਾ ਹੈ ਤੇ ਸ਼ਾਇਦ ਉਹਨਾਂ ਲਈ ਐਪ ਬਹੁਤ ਲਾਹੇਵੰਦ ਹੋਵੇਗਾ। ਜਾਂਦੇ ਜਾਂਦੇ ਮੈਂ ਇੱਕ ਵਾਰੀ ਫੇਰ ਤੋਂ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ, ਰਿਲੈਕਸੋ ਹਿਪਨੋਸਿਸ ਨਾਮ ਦਾ ਐਪ ਜੋ ਤੁਸੀਂ ਐਂਡਰੋਇਡ ਤੇ ਆਈਫੋਨ ਦੇ ਐਪ ਸਟੋਰ ਤੇ ਦੋਨਾਂ ਤੇ ਉਪਲਬਧ ਹੈ, ਤੁਸੀਂ ਡਾਊਨਲੋਡ ਕਰ ਸਕਦੇ ਹੋ ਤੇ ਉੱਥੋਂ ਤੁਸੀਂ ਆਪਣੇ ਜੋ ਵੀ ਤੁਹਾਡੀਆਂ ਪ੍ਰੋਬਲਮਸ ਨੇ ਉਹਨਾਂ ਦੇ ਸੋਲੂਸ਼ਨਸ ਲੈ ਸਕਦੇ ਹੋ। ਇੰਡੀਆ ਦੇ ਵਿੱਚ ਕਿਤਾਬ ਮੰਗਵਾਉਣ ਲਈ ਚੇਤਨਾ ਪ੍ਰਕਾਸ਼ਨ ਤੇ ਸੁਮਿਤ ਗੁਲਾਟੀ ਜੀ ਦੇ ਨਾਲ ਸੰਪਰਕ ਕਰਕੇ ਤੁਸੀਂ ਕਿਤਾਬ ਮੰਗਵਾ ਸਕਦੇ ਹੋ। ਤੇ ਰਿਸ਼ੀ ਜੀ, ਇੰਡੋਜ਼ ਟੀਵੀ ਦੇ ਵਿਹੜੇ ਹਾਜ਼ਰੀ ਲਵਾਉਣ ਲਈ ਤੇ ਸਾਨੂੰ ਬਹੁਤ ਹੀ ਜ਼ਿਆਦਾ ਲਾਹੇਵੰਦ ਗੱਲਾਂ ਸਾਂਝੀਆਂ ਕਰਨ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਬਹੁਤ ਬਹੁਤ ਸ਼ੁਕਰੀਆ ਜੀ, ਮੇਰੇ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਇੰਡੋਜ਼ ਟੀਵੀ ਦਾ, ਜਿਨ੍ਹਾਂ ਨੇ ਕਿ ਇਸ ਨਿਮਾਣੇ ਨੂੰ ਮਾਣ ਬਖਸ਼ਿਆ ਤੇ ਇਸ ਕਾਬਲ ਸਮਝਿਆ ਕਿ ਇਹ ਬਹੁਤ ਹੀ ਜ਼ਰੂਰੀ ਇਨਫੋਰਮੇਸ਼ਨ ਦਰਸ਼ਕਾਂ ਤੱਕ ਪਹੁੰਚਾਈ ਜਾਵੇ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਤੇ ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ ਸਨਮਾਨ ਤੇ ਤੁਸੀਂ ਸਾਡੇ ਨਾਲ ਜੁੜੇ ਰਹੇ ਤੇ ਰਿਸ਼ੀ ਗੁਲਾਟੀ ਜੀ ਦੇ ਨਾਲ ਆਪਾਂ ਅੱਜ ਵਿਚਾਰ ਚਰਚਾ ਕੀਤੀ ਤੇ ਸਾਰੇ ਹੀ ਦਰਸ਼ਕਾਂ ਨੂੰ ਇੱਕ ਵਾਰੀ ਫੇਰ ਪਿਆਰ ਭਰੀ ਸਤਿ ਸ੍ਰੀ ਅਕਾਲ।